ਆਪਣੇ 3 ਮੇਨ ਸਿਸਟਮਸ ਹੈਗੇ ਆ। ਇੱਕ ਤਾਂ ਆਪਣਾ UC ਸਿਸਟਮ ਹੋ ਗਿਆ, CSU ਸਿਸਟਮ ਹੋ ਗਿਆ ਤੇ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਸਿਸਟਮ ਹੋ ਗਿਆ, ਜਿਹੜੇ ਆਪਣੇ ਜ਼ਿਆਦਾ ਆਪਣੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਤੇ ਜਿਹੜੇ ਆਪਣੇ ਸਟੂਡੈਂਟਸ ਹੈਗੇ ਆ ਉਹ ਹਾਈ ਸਕੂਲ ਤੋਂ ਬਾਅਦ ਚ ਉਹ ਆਪਣੇ ਕਿਸੇ ਵੀ ਜਾ ਸਕਦੇ ਕਾਲਜ ਦੇ ਵਿੱਚ ਡਿਗਰੀ ਲੈਣ ਦੇ ਲਈ। ਤੁਸੀਂ ਆਪਣਾ ਸਰਟੀਫਿਕੇਟ ਲੈਣਾ, ਐਸੋਸੀਏਟ ਡਿਗਰੀ ਲੈਣੀ ਆ, ਬੈਚਲਰਸ ਡਿਗਰੀ ਲੈਣੀ ਆ, ਮਾਸਟਰਸ ਲੈਣੀ ਆ, ਤੁਹਾਡਾ ਇੱਕ ਪੈਥਵੇ ਹੈਗਾ ਆ, ਕੋਰਸ ਸੀਕੁਐਂਸ ਤੁਸੀਂ ਕਰਦੇ ਆ। ਤੇ ਸਾਡੇ 116 ਕਮਿਊਨਿਟੀ ਕਾਲਜਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਇੱਕ ਹੋਰ ਕੁਐਸਚਨ ਆਮ ਆਉਂਦਾ ਕਿ ਇੱਥੇ ਦਾ ਪੇਪਰ ਵਰਕ ਹੈ ਨਹੀਂ, ਜਿਹਦਾ ਆਪਾਂ ਗੱਲ ਕਰਦੇ ਹਾਂ ਅਸੀਂ ਕਾਲਜ ਜਾ ਸਕਦੇ ਹਾਂ। ਮੈਂ ਉਹਨਾਂ ਭਰਾਵਾਂ ਨੂੰ ਵੀ ਇਹੀ ਕਹੂੰਗਾ, ਵੀਰਾਂ ਨੂੰ ਵੀ ਤੁਸੀਂ ਜ਼ਰੂਰ ਜਾ ਕੇ ਆਪਣੇ ਲੋਕਲ ਕਾਲਜ ਦੇ ਨਾਲ ਜੁੜੋ। ਉਹਨਾਂ ਦੇ ਕੋਲ ਕਾਫੀ ਪ੍ਰੋਗਰਾਮ ਹੈਗੇ ਆ ਤੇ ਤੁਹਾਡੀ ਸਹਾਇਤਾ ਕਰੂਗੇ, ਪਰ ਤੁਹਾਨੂੰ ਐਜੂਕੇਸ਼ਨ ਲੈਣ ਤੋਂ ਕੋਈ ਰੋਕਦਾ ਨਹੀਂ ਹੈ ਨਾ, ਤੁਸੀਂ ਜਾ ਸਕਦੇ ਆ। ਕੈਲੀਫੋਰਨੀਆ ਦੇ ਜਿਹੜੇ ਕਮਿਊਨਿਟੀ ਕਾਲਜਸ ਆ ਉਹ ਕਿੱਥੇ ਨੇ, ਕਿਹੜੀ ਜਗ੍ਹਾ ਤੇ ਨੇ, ਉਹ ਕਿਵੇਂ ਤੁਸੀਂ ਫਾਈਂਡ ਕਰ ਸਕਦੇ ਆ। ਸੋ ਇਟਸ ccco.edu। ਇਹਦੇ ਤੇ ਵੈਬਸਾਈਟ ਤੇ ਤੁਸੀਂ ਜਿਹੜਾ ਉਹ ਜਾਣਾ ਆ, ਕੈਲੀਫੋਰਨੀਆ ਕਮਿਊਨਿਟੀ ਕਾਲਜਸ। ਉਹਦੇ ਤੇ ਜਾ ਕੇ ਫਾਈਂਡ ਏ ਕਾਲਜ ਦੇ ਵਿੱਚ ਤੁਸੀਂ ਸਟੂਡੈਂਟਸ ਦੇ ਅੰਡਰ ਜਾ ਕੇ ਫਾਈਂਡ ਏ ਕਾਲਜ 'ਚ ਜਾਓ। ਜਿੱਦਾਂ ਮੈਂ ਇੱਥੇ ਸਰਚ ਕੀਤਾ ਹੈ ਵੀ ਸੈਕਰਾਮੈਂਟੋ ਦੇ ਇਰਦ ਗਿਰਦ ਜਿੰਨੇ ਵੀ ਮੀਲ ਆ, ਤੁਸੀਂ ਜੇ 5, 10, 15, 20 ਤੁਸੀਂ ਆਪਣਾ ਇਲਾਕਾ ਪਾ ਕੇ ਉੱਥੇ ਸਰਚ ਕਰ ਸਕਦੇ ਆ। ਸੋ ਇੱਥੇ ਮੈਂ ਤੁਹਾਨੂੰ ਐਨੀ ਮਾਈਲਸ ਜਿਹੜੇ ਉਹ ਕਿਤੇ ਆ ਉਹਦੇ ਨਾਲ ਜਿੰਨੇ ਵੀ ਕਾਲਜਸ ਹੈਗੇ ਆ ਕੈਲੀਫੋਰਨੀਆ ਦੇ, ਉਹ ਤੁਸੀਂ ਸਾਰੇ ਜਿਹੜੇ ਉਹ ਦੇਖ ਸਕਦੇ ਆ ਕਿੱਥੇ ਹੈਗੇ ਨੇ। ਸੋ ਉਹਦੇ ਨਾਲ ਤੁਹਾਨੂੰ ਜਿਹੜਾ ਉਹ ਪਤਾ ਲੱਗ ਜਾਂਦਾ ਆ ਵੀ ਤੁਹਾਡੇ ਨਜ਼ਦੀਕ ਜਿਹੜੇ ਆ ਕਿੰਨੇ ਕਾਲਜਸ ਆ। ਜਿਹੜੀ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਹੈਗੀ ਆ ਉਹ 4 ਸਾਲ ਦੀ ਡਿਗਰੀ ਆ। ਉਹ ਮੈਂ ਤਾਂ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ ਤੁਸੀਂ ਉਹ ਡਿਗਰੀ ਕਮਿਊਨਿਟੀ ਕਾਲਜਸ ਤੋਂ ਸਾਰੀ ਕੰਪਲੀਟ ਨਹੀਂ ਕਰ ਸਕਦੇ। ਤੁਹਾਨੂੰ ਉਹਦੀਆਂ ਤੁਸੀਂ ਜਿਹੜੇ ਕੋਰਸਿਸ ਹੁੰਦੇ ਆ ਆਪਣੇ, ਤੁਸੀਂ ਲੋਕਲ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਕਰਕੇ ਤੁਸੀਂ 2 ਸਾਲ ਦੇ ਆਲਮੋਸਟ ਕੋਰਸ ਉੱਥੇ ਕਰ ਸਕਦੇ ਆ। ਤੇ ਉਸ ਤੋਂ ਬਾਅਦ ਤੁਹਾਨੂੰ ਟ੍ਰਾਂਸਫਰ ਹੋਣਾ ਪੈਂਦਾ ਆ, ਜਿੱਥੋਂ ਤੁਸੀਂ ਉਹ ਬੈਚਲਰਸ ਦੀ ਡਿਗਰੀ ਲੈ ਸਕਦੇ ਆ। ਹੁਣ ਇਹ ਜਿਹੜਾ ਹੁਣ ਇਹ ਫਲੋ ਹੈਗਾ, ਇਹ ਸਾਡੇ ਫ੍ਰੈਸਨੋ ਸਿਟੀ ਕਾਲਜ ਦੀ ਇੰਜੀਨੀਅਰਿੰਗ ਕੋਰਸਿਸ ਦਾ ਹੈਗਾ ਆ। ਹੁਣ ਤੁਸੀਂ ਦੇਖ ਸਕਦੇ ਆ ਕਿ ਇਹਦੇ ਵਿੱਚ ਮੈਥ ਦੀ ਸੀਕੁਐਂਸਿੰਗ, ਫਿਜ਼ਿਕਸ ਦੇ ਕੋਰਸਿਸ, ਇੰਜੀਨੀਅਰਿੰਗ ਐਂਡ ਕੰਪਿਊਟਰ ਸਾਇੰਸ, ਕੈਮਿਸਟਰੀ ਦੇ ਕੋਰਸਿਸ ਇੱਥੇ ਸਾਰੇ ਦੱਸੇ ਉਹਨਾਂ ਨੇ, ਹਨਾ। ਤੇ ਜਿਹੜਾ ਹੁਣ ਤੁਸੀਂ ਹੁਣ ਆਪਣਾ ਮੈਥ ਇਹਦੇ ਵਿੱਚ 3A ਹੋ ਗਿਆ, 4A ਜਿਹੜੀ ਇਹ ਤੁਸੀਂ ਕੋਰਸਿਸ ਆਪਣੇ ਹਾਈ ਸਕੂਲ ਦੇ ਵਿੱਚ ਕੰਪਲੀਟ ਕਰ ਸਕਦੇ। ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀਗੀ ਕਿ ਤੁਸੀਂ ਆਪਣੇ AP ਕੋਰਸਿਸ ਹੋ ਗਏ, ਡੂਅਲ ਐਨਰੋਲਮੈਂਟ ਕੋਰਸਿਸ ਹੋ ਗਏ, ਜਾਂ ਤੁਹਾਡੇ ਹਾਈ ਸਕੂਲ ਐਨਰਿਚਮੈਂਟ ਕੋਰਸਿਸ ਹੋ ਗਏ ਆ। ਜੇ ਆਪਾਂ ਫੋਕਸ ਕਰੀਏ ਇੱਕ ਜਿਹੜੀ ਡਾਟਡ ਲਾਈਨ ਹੈਗੀ ਆ, ਉਹ ਤੋਂ ਪਹਿਲਾਂ ਦੇ ਕੋਰਸਿਸ ਟ੍ਰਿਗ ਹੋ ਗਈ, ਉਹ ਤੁਸੀਂ ਸਾਰੇ ਕਾਲਜ ਦੇ ਵਿੱਚ ਆਪਣੇ ਹਾਈ ਸਕੂਲ ਦੇ ਵਿੱਚ ਵੀ ਕੰਪਲੀਟ ਕਰ ਸਕਦੇ। ਪ੍ਰੀ ਰਿਕੁਇਜ਼ਿਟ ਤੇ ਕੋ ਰਿਕੁਇਜ਼ਿਟ ਦੇ ਕੋਰਸਿਸ ਦਾ ਕੀ ਫਰਕ ਹੁੰਦਾ, ਕੀ ਮਤਲਬ ਹੁੰਦਾ? ਜੀ, ਜਿਹੜੇ ਆਪਣੇ ਪ੍ਰੀ ਰੈਕੁਇਜ਼ਿਟ ਹੁੰਦੇ ਆ, ਉਹ ਹੁੰਦਾ ਹੈ ਵੀ ਜੇ ਤੁਸੀਂ ਆਹ ਕਰੋਗੇ ਤਾਂ ਤੁਸੀਂ ਅਗਲੇ ਕੋਰਸ ਦੇ ਵਿੱਚ ਜਾ ਸਕਦੇ ਆ। ਜਿਹੜਾ ਆਪਣਾ ਕੋ ਰੈਕੁਇਜ਼ਿਟ ਹੈਗਾ ਕਿ ਤੁਸੀਂ 2 ਕੋਰਸਿਸ ਇੱਕ ਸਮੇਂ ਇੱਕ ਸਮੈਸਟਰ ਲੈ ਸਕਦੇ ਆ, ਤੁਸੀਂ ਨਾਲ ਚੱਲ ਸਕਦੇ ਆ। 124 ਯੂਨਿਟਸ ਦੇ ਵਿੱਚੋਂ ਤੁਸੀਂ ਹਾਈ ਸਕੂਲ 'ਚ ਕਿੰਨੇ ਕੁ ਯੂਨਿਟ ਪਹਿਲਾਂ ਹੀ ਜਿਹੜੇ ਉਹ ਕਰ ਸਕਦੇ? ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਪ੍ਰੋਗਰਾਮ ਦ ਗੇਟਵੇ ਟੂ ਕਾਲਜ ਦੇ ਵਿੱਚ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਇਸ ਪ੍ਰੋਗਰਾਮ 'ਚ ਰੈਗੂਲਰਲੀ ਗੱਲਬਾਤ ਕਰਦੇ ਨੇ ਗੁਰਮਿੰਦਰ ਸਿੰਘ ਸੰਘਾ ਜੀ, ਮਡੇਰਾ ਕਮਿਊਨਿਟੀ ਕਾਲਜ ਦੇ ਵਾਈਸ ਪ੍ਰੈਜ਼ੀਡੈਂਟ। ਗੁਰਮਿੰਦਰ ਸਿੰਘ ਸੰਘਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਧੰਨਵਾਦ ਜੁੜਨ ਦਾ ਤੁਹਾਡੇ ਨਾਲ ਜੀ। ਸੋ ਆਪਾਂ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਤੌਰ ਦੇ ਉੱਤੇ ਇਸੇ ਲਈ ਸ਼ੁਰੂ ਕੀਤਾ ਹੈ ਵੀ ਆਪਾਂ ਜਿਹੜਾ ਹਾਇਰ ਐਜੂਕੇਸ਼ਨ ਆ ਉਸ ਦੇ ਵਿੱਚ ਕਿੱਦਾਂ ਆਪਣੀ ਕਮਿਊਨਿਟੀ ਦੇ ਲੋਕ ਜਾ ਸਕਦੇ ਆ। ਕੋਈ ਵੀ ਉਮਰ ਹੋਵੇ, ਕਿਸੇ ਵੀ ਇਲਾਕੇ 'ਚ ਕੈਲੀਫੋਰਨੀਆ ਦੇ ਤੁਸੀਂ ਰਹਿੰਦੇ ਆ, ਇੱਥੇ ਕਿਹੜੀਆਂ ਸਹੂਲਤਾਂ ਨੇ, ਕਿਹੜੇ ਆਪਸ਼ਨਸ ਨੇ ਤੁਹਾਡੇ ਕੋਲ, ਉਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ। ਕੀ ਸਟਰਕਚਰ ਆ ਉਸ ਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ। ਕਿਵੇਂ ਅਪਲਾਈ ਕਰਨਾ, ਕੀ ਐਲੀਜੀਬਿਲਟੀ ਕ੍ਰਾਈਟੀਰੀਆ, ਕਿਵੇਂ ਉਹ ਸਾਰਾ ਕੁਛ ਹੁੰਦਾ, ਉਹਦੇ ਬਾਰੇ ਚਰਚਾ ਕੀਤੀ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਬੜੀਆਂ ਅਹਿਮ ਗੱਲਾਂ ਹੋਣਗੀਆਂ। ਇੱਕ ਪ੍ਰੋਗਰਾਮ ਸਪੈਸੀਫਿਕ ਅੱਜ ਆਪਾਂ ਤੁਹਾਨੂੰ ਉਸ ਦਾ ਦੱਸਾਂਗੇ ਵੀ ਕੀ ਇੱਕ ਰਾਊਟ ਤੁਹਾਡੇ ਲਈ ਹੋ ਸਕਦਾ ਹੈ ਜੇ ਤੁਸੀਂ ਖਾਸ ਕਰਕੇ ਇੰਜੀਨੀਅਰਿੰਗ ਵਾਲੇ ਪਾਸੇ ਨੂੰ ਵਧਣਾ ਚਾਹੁੰਦੇ ਆ, ਤਾਂ ਕੀ ਤੁਸੀਂ ਸਕੂਲ ਤੋਂ ਲੈ ਕੇ ਕਾਲਜ ਤੱਕ ਜਿਹੜਾ ਉਹ ਕਰਨਾ ਆ, ਤਾਂ ਜੋ ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਸਫਲ ਹੋ ਸਕੋ। ਗੁਰਮਿੰਦਰ ਸੰਘਾ ਜੀ, ਪਹਿਲਾਂ ਥੋੜ੍ਹਾ ਜਿਹਾ ਰੀਕੈਪ ਕਰ ਦਿਓ, ਥੋੜ੍ਹਾ ਜਿਹਾ ਦੱਸ ਦਿਓ ਵੀ ਹੁਣ ਤੱਕ ਆਪਾਂ ਕੀ ਗੱਲ ਕੀਤੀ ਹੈ ਅਤੇ ਅੱਜ ਇਸ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਹੋਣਗੀਆਂ। ਜੀ,
ਸੋ ਸਰੋਤਿਓ, ਆਪਾਂ ਹੁਣ ਗੱਲਾਂ ਕਰ ਰਹੇ ਆ ਰਹੇ ਹਾਂ ਕਿ ਹਾਇਰ ਐਜੂਕੇਸ਼ਨ ਸਿਸਟਮ ਦੀਆਂ ਜਿੱਦਾਂ ਰਾਜਕਰਨ ਨੇ ਕਿਹਾ, ਉਹਦੇ ਆਪਣੇ 3 ਮੇਨ ਸਿਸਟਮਸ ਹੈਗੇ ਆ। ਇੱਕ ਤਾਂ ਆਪਣਾ ਯੂਸੀ ਸਿਸਟਮ ਹੋ ਗਿਆ, ਸੀਐਸਯੂ ਸਿਸਟਮ ਹੋ ਗਿਆ, ਤੇ ਆਪਣਾ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਸਿਸਟਮ ਹੋ ਗਿਆ, ਜਿਹੜੇ ਆਪਣੇ ਜ਼ਿਆਦਾ ਆਪਣੇ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਤੇ ਜਿਹੜੇ ਆਪਣੇ ਸਟੂਡੈਂਟਸ ਹੈਗੇ ਆ, ਉਹ ਹਾਈ ਸਕੂਲ ਤੋਂ ਬਾਅਦ 'ਚ ਉਹ ਆਪਣੇ ਕਿਸੇ ਵੀ ਜਾ ਸਕਦੇ ਕਾਲਜ ਦੇ ਵਿੱਚ ਡਿਗਰੀ ਲੈਣ ਦੇ ਲਈ। ਤੁਸੀਂ ਆਪਣਾ ਸਰਟੀਫਿਕੇਟ ਲੈਣਾ, ਐਸੋਸੀਏਟ ਡਿਗਰੀ ਲੈਣੀ ਆ, ਬੈਚਲਰਸ ਡਿਗਰੀ ਲੈਣੀ ਆ, ਮਾਸਟਰਸ ਲੈਣੀ ਆ, ਤੁਹਾਡਾ ਇੱਕ ਪੈਥਵੇ ਹੈਗਾ ਆ, ਕੋਰਸ ਸੀਕੁਐਂਸ ਤੁਸੀਂ ਕਰਦੇ ਆ। ਤੇ ਸਾਡੇ 116 ਕਮਿਊਨਿਟੀ ਕਾਲਜਸ ਹੈਗੇ ਆ ਕੈਲੀਫੋਰਨੀਆ ਦੇ ਵਿੱਚ। ਜੇ ਤੁਸੀਂ ਕਿੱਥੇ ਵੀ ਰਹਿੰਦੇ ਆ ਕੈਲੀਫੋਰਨੀਆ ਦੇ ਵਿੱਚ, ਤੁਹਾਡੇ ਘੱਟੋ ਘੱਟ 30-40 ਮੀਲ ਦੇ ਰੇਡੀਅਸ ਦੇ ਵਿੱਚ ਈਵਨ ਛੋਟੇ ਤੁਹਾਡੇ ਕਾਲਜਸ ਹੋਣੇ ਆ। ਤੇ ਸਾਨੂੰ ਅਫੋਰਡੇਬਲ, ਸਾਨੂੰ ਵਧੀਆ ਮੈਥਡ ਮੇਰੇ ਹਿਸਾਬ ਦੇ ਨਾਲ, ਜੇ ਤੁਸੀਂ ਘਰ ਰਹਿ ਕੇ ਕੋਲ ਰਹਿ ਕੇ ਪੜ੍ਹਨਾ ਆ ਤੇ ਤੁਹਾਡਾ ਕਮਿਊਨਿਟੀ ਕਾਲਜਸ ਦਾ ਹੈਗਾ, ਤੁਸੀਂ ਉਹਨੂੰ ਜ਼ਰੂਰ ਜਾ ਕੇ ਦੇਖੋ। ਤੇ ਐਡਮਿਸ਼ਨ ਕ੍ਰਾਈਟੇਰੀਆ ਵੀ ਆਪਾਂ ਸ਼ੇਅਰ ਕੀਤਾ ਸੀ, pretty much ਜਿਹੜਾ 18 ਸਾਲ ਤੋਂ ਉੱਪਰ ਆ, ਉਹ ਕੋਈ ਵੀ ਸਟੂਡੈਂਟ, ਕੋਈ ਏਜ ਦੀ ਲਿਮਿਟ ਨਹੀਂ ਹੈਗੀ। ਤੁਸੀਂ ਕਾਲਜ ਦੇ ਵਿੱਚ ਜਾ ਕੇ ਕਲਾਸਾਂ ਲੈ ਸਕਦੇ ਆ। ਤੁਸੀਂ ਇੱਕ ਕਲਾਸ ਲੈ ਲਓ ਜਾਂ ਤੁਸੀਂ 5 ਕਲਾਸਾਂ ਲੈ ਲਓ, ਵਿੱਚ ਕੋਈ ਫਰਕ ਨਹੀਂ ਪੈਂਦਾ। ਤੁਹਾਡਾ ਫੀਸ ਸਟਰਕਚਰ ਵੀ ਬਹੁਤ ਹੀ ਅਫੋਰਡੇਬਲ ਹੈਗਾ ਆ। ਜੇ ਤੁਸੀਂ ਕੈਲੀਫੋਰਨੀਆ ਦੇ ਰੈਜ਼ੀਡੈਂਟ ਹੈਗੇ ਆ ਤਾਂ ਤੁਸੀਂ ਆਲਮੋਸਟ $46 ਪਰ ਯੂਨਿਟ ਦੇ ਹਿਸਾਬ ਨਾਲ ਤੁਸੀਂ ਆਪਣੀ ਕਲਾਸਾਂ ਲੈ ਸਕਦੇ ਆ। ਤੇ ਤੁਹਾਨੂੰ ਜਿਨ੍ਹਾਂ ਕੋ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਦੀ ਜ਼ਰੂਰਤ ਹੈਗੀ ਆ, ਉਹ ਵੀ ਮੇਰੇ ਵੀਰ ਭੈਣ ਝਿਜਕਣ ਨਾ, ਜ਼ਰੂਰ ਕਾਲਜ ਦੇ ਵਿੱਚ ਆ ਕੇ ਤੁਸੀਂ ਗੱਲ ਕਰੋ। ਜੇ ਤੁਹਾਡੀ ਇਨਕਮ ਦੇ ਹਿਸਾਬ ਦੇ ਨਾਲ ਤੁਹਾਨੂੰ ਫਾਈਨੈਂਸ਼ੀਅਲ ਏਡ ਵੀ ਮਿਲਦੀ ਹੈਗੀ ਆ, ਤੁਹਾਨੂੰ ਸਕਾਲਰਸ਼ਿਪਸ ਵੀ ਮਿਲਦੀਆਂ ਹੈਗੀਆਂ, ਕਈ ਪ੍ਰੋਗਰਾਮ ਹੈਗੇ ਆ ਜਿਹੜੇ ਤੁਹਾਨੂੰ ਸਹਾਇਤਾ ਕਰਦੇ ਆ ਕਿ ਤੁਸੀਂ ਆਪਣੀ ਐਜੂਕੇਸ਼ਨ ਨੂੰ ਜਾਰੀ ਰੱਖੋ। ਤੇ ਇੱਕ ਹੋਰ ਕੁਐਸਚਨ ਆਮ ਆਉਂਦਾ ਕਿ ਕੀ ਮੈਂ ਇੱਥੇ ਦਾ ਪੇਪਰ ਵਰਕ ਹੈ ਨਹੀਂ, ਜਿਹਦਾ ਆਪਾਂ ਗੱਲ ਕਰਦੇ ਹਾਂ ਕਿ ਅਸੀਂ ਕਾਲਜ ਜਾ ਸਕਦੇ ਹਾਂ। ਮੈਂ ਉਹਨਾਂ ਭਰਾਵਾਂ ਨੂੰ ਵੀ ਇਹੀ ਕਹੂੰਗਾ, ਵੀਰਾਂ ਨੂੰ ਵੀ, ਤੁਸੀਂ ਜ਼ਰੂਰ ਜਾ ਕੇ ਆਪਣੇ ਲੋਕਲ ਕਾਲਜ ਦੇ ਨਾਲ ਜੁੜੋ। ਉਹਨਾਂ ਦੇ ਕੋਲ ਕਾਫੀ ਪ੍ਰੋਗਰਾਮ ਹੈਗੇ ਆ ਤੇ ਤੁਹਾਡੀ ਸਹਾਇਤਾ ਕਰੂਗੇ, ਪਰ ਤੁਹਾਨੂੰ ਐਜੂਕੇਸ਼ਨ ਲੈਣ ਤੋਂ ਕੋਈ ਰੋਕਦਾ ਨਹੀਂ, ਹੈ ਨਾ। ਤੁਸੀਂ ਜਾ ਸਕਦੇ ਆ। ਤੇ ਕਈ ਹੁੰਦੇ ਆ, ਜਦ ਤੁਸੀਂ, ਕਈ ਬੱਚੇ ਆਪਣੇ ਹਾਈ ਸਕੂਲ ਦੇ ਵਿੱਚ ਜੇ ਛੋਟੇ ਹੋਏ ਆਏ ਹੁੰਦੇ ਆ, ਪਰ ਉੱਦਾਂ ਇਲੀਗਲ ਹੁੰਦੇ। ਜੇ ਤੁਸੀਂ 3 ਸਾਲ ਹਾਈ ਸਕੂਲ ਦੇ ਵਿੱਚ ਕਰ ਲਏ ਆ, ਤੁਹਾਡੀ ਉਹ ਰੈਜ਼ੀਡੈਂਸੀ ਹੋ ਜਾਂਦੀ ਆ ਤੁਸੀਂ ਕਾਲਜ ਦੇ ਵਿੱਚ। ਉਹ ਵੀ ਤੁਸੀਂ ਜਾ ਕੇ ਆਪਣੇ ਲੋਕਲ ਕਾਲਜ ਦੇ ਨਾਲ ਗੱਲ ਕਰੋ। ਤੇ ਪ੍ਰੋਗਰਾਮ ਬਹੁਤ ਹੈਗੇ ਆ ਸਾਡੇ ਕਾਲਜਾਂ ਦੇ ਵਿੱਚ। ਤੁਸੀਂ ਸਿਰਫ ਆਪਣਾ ਟਾਈਮ ਕੱਢੋ, ਪੜ੍ਹਾਈ ਆ ਲੱਗੋ ਤੇ ਆਪਣੇ ਕਰੀਅਰ ਦੇ ਲੌਂਗ ਟਰਮ ਬਾਰੇ ਸੋਚੋ, ਸ਼ੋਰਟ ਟਰਮ ਗੇਮ ਬਾਰੇ ਨਾ ਸੋਚੋ। ਜੀ, ਨਹੀਂ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। ਤੇ ਇੱਕ ਵੈਬਸਾਈਟ ਆਪਾਂ ਸ਼ੇਅਰ ਕਰ ਦਿੰਦੇ ਆ, ਦਿਖਾ ਦਿੰਦਾ ਮੈਂ ਨਾਲ, ਜਿੰਨੇ ਵੀ ਸਾਡੇ ਦੇਖ ਰਹੇ ਆ ਉਹ ਵੈਬਸਾਈਟ ਬੋਲ ਵੀ ਦਿੰਦੇ ਆ ਵੀ ਕੈਲੀਫੋਰਨੀਆ ਦੇ ਜਿਹੜੇ ਕਮਿਊਨਿਟੀ ਕਾਲਜਸ ਆ ਉਹ ਕਿੱਥੇ ਕਿੱਥੇ ਨੇ, ਕਿਹੜੀ ਕਿਹੜੀ ਜਗ੍ਹਾ 'ਤੇ ਨੇ, ਉਹ ਕਿਵੇਂ ਤੁਸੀਂ ਫਾਈਂਡ ਕਰ ਸਕਦੇ ਆ। ਸੋ ਇਟਸ ccco.edu, ਇਹਦੇ 'ਤੇ ਵੈਬਸਾਈਟ 'ਤੇ ਤੁਸੀਂ ਜਿਹੜਾ ਉਹ ਜਾਣਾ ਆ, ਕੈਲੀਫੋਰਨੀਆ ਕਮਿਊਨਿਟੀ ਕਾਲਜਸ। ਉਹਦੇ 'ਤੇ ਜਾ ਕੇ ਫਾਈਂਡ ਏ ਕਾਲਜ ਦੇ ਵਿੱਚ ਤੁਸੀਂ ਸਟੂਡੈਂਟਸ ਦੇ ਅੰਡਰ ਜਾ ਕੇ ਫਾਈਂਡ ਏ ਕਾਲਜ 'ਚ ਜਾਓ। ਜਿੱਦਾਂ ਮੈਂ ਇੱਥੇ ਸਰਚ ਕੀਤਾ ਹੈ ਵੀ ਸੈਕਰਾਮੈਂਟੋ ਦੇ ਇਰਦ ਗਿਰਦ ਜਿੰਨੇ ਵੀ ਮੀਲ ਆ, ਤੁਸੀਂ ਜੇ 5, 10, 15, 20 ਤੁਸੀਂ ਆਪਣਾ ਇਲਾਕਾ ਪਾ ਕੇ ਉੱਥੇ ਸਰਚ ਕਰ ਸਕਦੇ ਆ। ਸੋ ਇੱਥੇ ਮੈਂ ਤੁਹਾਨੂੰ ਐਨੀ ਮਾਈਲਸ ਜਿਹੜੇ ਉਹ ਕੀਤੇ ਆ, ਉਹਦੇ ਨਾਲ ਜਿੰਨੇ ਵੀ ਕਾਲਜਸ ਹੈਗੇ ਆ ਕੈਲੀਫੋਰਨੀਆ ਦੇ, ਉਹ ਤੁਸੀਂ ਸਾਰੇ ਜਿਹੜੇ ਉਹ ਦੇਖ ਸਕਦੇ ਆ ਕਿੱਥੇ ਕਿੱਥੇ ਹੈਗੇ ਨੇ। ਸੋ ਉਹਦੇ ਨਾਲ ਤੁਹਾਨੂੰ ਜਿਹੜਾ ਉਹ ਪਤਾ ਲੱਗ ਜਾਂਦਾ ਆ ਵੀ ਤੁਹਾਡੇ ਨਜ਼ਦੀਕ ਜਿਹੜੇ ਆ ਕਿੰਨੇ ਕਾਲਜਸ ਆ। ਸੋ ਜਿੱਦਾਂ ਆਪਾਂ ਦੇਖਦੇ ਹਾਂ ਵੀ ਬੇ ਏਰੀਏ 'ਚ ਬਹੁਤ ਕੰਸਨਟ੍ਰੇਸ਼ਨ ਆ, ਐਲਏ ਸਾਈਡ, ਸੈਨ ਡਿਏਗੋ ਸਾਈਡ ਬੜੀ ਕੰਸਨਟ੍ਰੇਸ਼ਨ ਆ। ਇਸੇ ਤਰੀਕੇ ਨਾਲ 99 ਦੇ ਉੱਤੇ ਬੇਕਰਸਫੀਲਡ, ਫਰੈਜ਼ਨੋ, ਮੋਡੈਸਟੋ, ਸੈਕਰਾਮੈਂਟੋ, ਯੂਬਾ ਸਿਟੀ ਵਾਲੇ ਪਾਸੇ, ਅਪ ਨਾਰਥ ਵੀ ਜਿਹੜੇ ਆ ਉਹ ਤੁਹਾਨੂੰ ਜਿਹੜੇ ਕਾਲਜਸ ਆ ਉਹ ਨਜ਼ਰ ਆਉਂਦੇ ਹੈਗੇ ਆ। ਹਾਂਜੀ ਰਾਜ ਭਾਈ, ਇੱਕ ਹੋਰ ਗੱਲ ਇੱਥੇ ਮੈਂਸ਼ਨ ਜ਼ਰੂਰ ਕਰਨਾ ਚਾਹੁੰਦਾ ਹੈ ਕਿ ਜਿਹੜੇ ਤੁਹਾਡੇ ਕਾਲਜਸ ਦੀ ਜਿਹੜੀ ਆਮ ਹੁੰਦੀ ਜਿਹੜੀ ਫੀਸ ਦੀ ਜਿਹੜੀ ਆਪਾਂ ਗੱਲ ਕੀਤੀ ਸੀ, ਸਾਰੇ ਹੀ ਕਾਲਜਾਂ ਦੇ ਵਿੱਚ ਫੀਸ ਇੱਕੋ ਹੀ ਆ। ਤੇ ਜੇ ਤੁਸੀਂ ਹੁਣ ਉੱਪਰ ਮਾਊਂਟ ਸ਼ਾਸਤਾ ਜਾਂਦੇ ਆ ਤਾਂ ਵੀ ਫੀਸ ਉਨੀ ਆ, ਜੇ ਤੁਸੀਂ ਸੈਨ ਡਿਏਗੋ ਜਾਂਦੇ ਆ ਤਾਂ ਵੀ ਤੁਹਾਡੀ ਫੀਸ ਉਨੀ ਆ। ਤੇ ਤੁਹਾਡੇ ਜਿਹੜੇ ਰੈਜ਼ੀਡੈਂਟ ਸਟੂਡੈਂਟਸ ਹੈਗੇ ਆ, ਮੈਂ ਉਹਨਾਂ ਦੀ ਗੱਲ ਕਰਦਾ, ਤੇ ਸਾਰੀਆਂ ਜਿਹੜੀਆਂ ਪਾਲਿਸੀਜ਼ ਹੁੰਦੀਆਂ ਉਹ ਸਾਰੀਆਂ ਇੱਕੋ ਹੀ ਆ। ਇਹ ਸਾਰੇ ਜਿਹੜੇ ਕਾਲਜਸ ਹੈਗੇ ਆ, ਉਹ ਕੈਲੀਫੋਰਨੀਆ ਕਮਿਊਨਿਟੀ ਕਾਲਜਸ ਚਾਂਸਲਰ ਆਫਿਸ ਦੇ ਥੱਲੇ ਇਹ ਫੰਕਸ਼ਨ ਕਰਦੇ ਆ। ਪਰ ਸਾਰੇ ਕਾਲਜਾਂ ਦੇ ਵਿੱਚ ਸਾਰੇ ਪ੍ਰੋਗਰਾਮ ਨਹੀਂ ਹੁੰਦੇ, ਵੱਖੋ ਵੱਖਰੇ ਕਾਲਜਾਂ ਦੇ ਵਿੱਚ ਉਹਨਾਂ ਦੀ ਜਿਹੜੀ ਲੋਕਲ ਕਮਿਊਨਿਟੀ ਦੇ ਜਿਹੜੀਆਂ ਨੀਡਸ ਹੁੰਦੀਆਂ ਉਸ ਹਿਸਾਬ ਨਾਲ ਉਹ ਪ੍ਰੋਗਰਾਮ ਕਰਦੇ ਆ। ਤੇ ਇਹ ਮੈਂ ਗੱਲ ਜ਼ਰੂਰ ਕਹਿਣੀ ਚਾਹੂੰਗਾ ਵੀ ਜੇ ਤੁਸੀਂ ਕਹੋ ਵੀ ਮੈਂ ਇੰਜੀਨੀਅਰਿੰਗ ਕਰਨੀ ਆ ਜਾਂ ਨਰਸਿੰਗ ਕਰਨੀ, ਉਹ ਸਾਰੇ ਕਾਲਜਾਂ ਤੋਂ ਨਹੀਂ ਮਿਲ ਸਕਦੀ, ਉਹ ਤੁਹਾਨੂੰ ਲੱਭਣਾ ਪੈਣਾ ਆ ਕਿੱਥੇ ਆ। ਤੇ ਰਾਜ, ਇਸੇ ਹੀ ਪੇਜ ਦੇ ਉੱਤੇ ਜੇ ਤੁਸੀਂ ਜਾਓਗੇ ਤਾਂ ਤੁਹਾਨੂੰ ਜਿਹੜਾ ਨੈਕਸਟ ਪੈਰਾਗ੍ਰਾਫ ਹੈਗਾ ਆ,
ਤੁਸੀਂ ਉੱਪਰ ਜਾਓਗੇ ਤੇ ਤੁਹਾਨੂੰ ਹਾਂਜੀ। ਉੱਥੇ ਲੱਗਣਾ ਕਿ ਤੁਸੀਂ ਆਪਣੀਆਂ ਐਸੋਸੀਏਟ, ਤੁਸੀਂ ਜੇ ਐਸੋਸੀਏਟ ਡਿਗਰੀ ਸਰਚ ਕਰਨੀ ਆ, ਤੁਸੀਂ ਹਾਂਜੀ ਸੋ ਮੈਂ ਜੇ ਆਪਾਂ ਦੇਖੋ ਇੱਥੇ ਮੈਂ ਸਰਚ ਕਰਦਾ ਆ ਇੰਜੀਨੀਅਰਿੰਗ, ਜੇ ਹਾਂਜੀ, ਆਪਾਂ ਪਾਉਂਦੇ ਆ ਤਾਂ ਇੱਥੇ ਹਾਂਜੀ, ਮਲਟੀਪਲ ਤੁਹਾਨੂੰ ਆਪਸ਼ਨਸ ਇੱਥੇ ਆ ਹਾਂਜੀ, ਜਾਂਦੀਆਂ। ਤੁਸੀਂ ਤੁਹਾਨੂੰ ਆਪਸ਼ਨਸ ਆ ਜਾਂਦੀਆਂ, ਤੁਸੀਂ ਜੇ ਹੁਣ ਮੰਨ ਲੈਟਸ ਲਓ ਲੈਟਸ ਪਿਕ ਅਪ ਇਲੈਕਟ੍ਰੀਕਲ ਇੰਜੀਨੀਅਰਿੰਗ ਆ ਗਈ, ਹਾਂਜੀ, ਤੁਸੀਂ ਇਹ ਸਰਚ ਕਰੋ ਤੇ ਤੁਹਾਨੂੰ ਲੱਗ ਜਾਣਾ ਵੀ ਆਹ ਕਾਲਜਾਂ ਦੇ ਵਿੱਚ ਤੁਹਾਨੂੰ ਇੰਜੀਨੀਅਰਿੰਗ ਦੀਆਂ ਪ੍ਰੋਗਰਾਮ ਹੈਗੇ ਆ। ਤੇ ਲੈਟਸ ਗੋ ਟੂ ਫ੍ਰੈਜ਼ਨੋ ਸਿਟੀ, ਦੇਖੀਏ ਆਪਾਂ ਫ੍ਰੈਜ਼ਨੋ ਸਿਟੀ ਦੇ ਵਿੱਚ ਕੀ ਉਹ ਦੱਸਦੇ ਆ। ਤੇ ਰਾਜ ਹੁਣ ਜਿੱਦਾਂ ਪੁੱਲ ਅਪ ਕਰ ਰਿਹਾ ਇਨਫੋਰਮੇਸ਼ਨ, ਤੇ ਜਿਹੜੇ ਮੇਰੇ ਸਰੋਤੇ ਸੁਣਦੇ ਆ, ਮੈਂ ਉਹਨਾਂ ਨੂੰ ਇੱਕ ਗੱਲ ਰਿਮਾਈਂਡ ਕਰਾਉਣਾ ਚਾਹੁੰਦਾ, ਜਿਹੜੀ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਹੈਗੀ ਆ ਉਹ 4 ਸਾਲ ਦੀ ਡਿਗਰੀ ਆ। ਹੂੰ ਉਹ ਮੈਂ ਤਾਂ ਕਹਿਣਾ ਜ਼ਰੂਰੀ ਸਮਝਦਾ ਹਾਂ ਕਿ ਤੁਸੀਂ ਉਹ ਡਿਗਰੀ ਕਮਿਊਨਿਟੀ ਕਾਲਜਸ ਤੋਂ ਸਾਰੀ ਕੰਪਲੀਟ ਨਹੀਂ ਕਰ ਸਕਦੇ। ਤੁਹਾਨੂੰ ਉਹਦੀਆਂ ਤੁਸੀਂ ਜਿਹੜੇ ਕੋਰਸਿਸ ਹੁੰਦੇ ਆ ਆਪਣੇ, ਤੁਸੀਂ ਲੋਕਲ ਕਮਿਊਨਿਟੀ ਕਾਲਜ ਦੇ ਵਿੱਚ ਆ ਕੇ ਕਰਕੇ ਤੁਸੀਂ 2 ਸਾਲ ਦੇ ਆਲਮੋਸਟ ਕੋਰਸ ਉੱਥੇ ਕਰ ਸਕਦੇ ਆ, ਤੇ ਉਸ ਤੋਂ ਬਾਅਦ ਤੁਹਾਨੂੰ ਟ੍ਰਾਂਸਫਰ ਹੋਣਾ ਪੈਂਦਾ ਆ ਜਿੱਥੋਂ ਤੁਸੀਂ ਉਹ ਬੈਚਲਰਸ ਦੀ ਡਿਗਰੀ ਲੈ ਸਕਦੇ ਆ। ਤੇ ਸਾਡੇ ਜਿੱਦਾਂ ਹੁਣ ਫ੍ਰੈਜ਼ਨੋ ਏਰੀਆ ਦੇ ਵਿੱਚ ਫ੍ਰੈਜ਼ਨੋ, ਸਾਡੇ CSU ਫ੍ਰੈਜ਼ਨੋ ਹੈਗੀ ਆ, ਉਹ ਬੈਚਲਰਸ ਕਈ ਇੰਜੀਨੀਅਰਿੰਗਸ ਡਿਸਪਲਿਨਸ ਦੇ ਵਿੱਚ ਦਿੰਦੀ ਆ, ਤੇ ਉਹਦੇ ਵਿੱਚ ਤੁਸੀਂ ਆਪਣੀ ਬੈਚਲਰਸ ਡਿਗਰੀ ਕਾਫੀ ਕੋਰਸਿਸ ਤੁਸੀਂ ਆਪਣੇ ਫ੍ਰੈਜ਼ਨੋ ਸਿਟੀ ਤੋਂ ਕਰਕੇ ਤੁਸੀਂ ਜਾ ਕੇ ਫ੍ਰੈਜ਼ਨੋ ਸਟੇਟ ਦੇ ਵਿੱਚ ਲੈ ਸਕਦੇ ਆ। ਤੇ ਮੈਂ ਤੁਹਾਨੂੰ ਹੁਣ ਜੀ ਇੱਕ ਰਾਜ ਆਉਲਸ, ਮੈਂ ਤੁਹਾਨੂੰ ਇੱਕ ਦੋ ਲਿੰਕ ਭੇਜਦਾ ਆ, ਤੇ ਜਿੱਦਾਂ ਆਪਾਂ ਜੀ ਗੱਲ ਕਰ ਰਹੇ ਆ ਤੁਸੀਂ ਨਾਲ ਉਹਨਾਂ ਨੂੰ ਪੁੱਲ ਅਪ ਕਰ ਲਿਓ, ਤੇ ਆਪਾਂ ਫਿਰ ਉਹਦੇ ਬਾਰੇ ਗੱਲ ਕਰਾਂਗੇ, ਕਿਉਂਕਿ ਇਹ ਹੈ ਬਹੁਤ ਸੌਖਾ ਜੇ ਤੁਹਾਨੂੰ ਸਮਝ ਆ ਜਾਵੇ, ਤੇ ਸਮਝ ਮਤਲਬ ਵੀ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮਝਾਉਣ ਦੀ। ਬਿਲਕੁਲ। ਸੋ ਆਪਾਂ ਜਿਹੜਾ ਇਸ ਟਾਈਮ ਜਿਹੜਾ ਫਲੋ ਆ ਹਾਂਜੀ, ਉਸ ਨੂੰ ਜਿਹੜਾ ਆਪਾਂ ਸ਼ੋਅ ਕਰਦੇ ਆ। ਸੋ ਹਾਂਜੀ, ਵੀ ਇਸ ਤਰੀਕੇ ਦੇ ਨਾਲ ਤੁਸੀਂ ਕਿਸ ਤਰੀਕੇ ਦੇ ਨਾਲ ਫਲੋ ਜਿਹੜਾ ਹੈਗਾ ਉੱਥੇ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਹੋਊਗਾ ਜੀ। ਹਾਂਜੀ। ਹੁਣ ਜਿਹੜਾ ਹੁਣ ਇਹ ਫਲੋ ਹੈਗਾ, ਇਹ ਸਾਡੇ ਫ੍ਰੈਜ਼ਨੋ ਸਿਟੀ ਕਾਲਜ ਦੀ ਇੰਜੀਨੀਅਰਿੰਗ ਕੋਰਸਿਸ ਦਾ ਹੈਗਾ ਆ। ਤੇ ਹੂੰ ਜਿੱਦਾਂ ਹੁਣ ਆਪਾਂ ਪਿਛਲੇ ਸ਼ੋਅ ਦੇ ਵਿੱਚ ਗੱਲ ਕੀਤੀ ਸੀ, ਰਾਜ ਨੇ ਪੁੱਛਿਆ ਸੀਗਾ ਕਿ ਕੁਐਸਚਨ ਵੀ ਆਪਾਂ ਆਪਣੇ ਸਟੂਡੈਂਟਸ ਨੂੰ ਪ੍ਰਿਪੇਅਰ ਕਿੱਦਾਂ ਕਰ ਸਕਦੇ ਆ ਜੇ ਉਹ ਕਾਲਜ ਲਈ ਹਾਈ ਸਕੂਲ ਦੇ ਵਿੱਚ ਰਹਿਣ ਦੇ ਵਿੱਚ। ਹੂੰ ਹੁਣ ਹੂੰ ਤੁਸੀਂ ਹੂੰ ਹੂੰ ਦੇਖ ਸਕਦੇ ਆ ਕਿ ਇਹਦੇ ਵਿੱਚ ਮੈਥ ਦੀ ਸੀਕੁਐਂਸਿੰਗ, ਫਿਜ਼ਿਕਸ ਦੇ ਕੋਰਸਿਸ, ਇੰਜੀਨੀਅਰਿੰਗ ਐਂਡ ਕੰਪਿਊਟਰ ਸਾਇੰਸ, ਕੈਮਿਸਟਰੀ ਦੇ ਕੋਰਸਿਸ ਇੱਥੇ ਸਾਰੇ ਦੱਸੇ ਉਹਨਾਂ ਨੇ, ਹਨਾ। ਹੂੰ 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 ਤੇ ਜਿਹੜਾ ਹੁਣ ਤੁਸੀਂ ਹੁਣ ਆਪਣਾ ਮੈਥ ਇਹਦੇ ਵਿੱਚ 3A ਹੋ ਗਿਆ, 4A ਜਿਹੜੀ ਇਹ ਤੁਸੀਂ ਕੋਰਸਿਸ ਆਪਣੇ ਹਾਈ ਸਕੂਲ ਦੇ ਵਿੱਚ ਕੰਪਲੀਟ ਕਰ ਸਕਦੇ ਆ। ਹੂੰ 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 ਤੇ ਹੂੰ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀਗੀ ਕਿ ਤੁਸੀਂ ਆਪਣੇ AP ਕੋਰਸਿਸ ਹੋ ਗਏ, ਡੂਅਲ ਐਨਰੋਲਮੈਂਟ ਕੋਰਸਿਸ ਹੋ ਗਏ, ਜਾਂ ਤੁਹਾਡੇ ਹਾਈ ਸਕੂਲ ਐਨਰਿਚਮੈਂਟ ਕੋਰਸਿਸ ਹੋ ਗਏ ਆ। ਜੇ ਆਪਾਂ ਫੋਕਸ ਕਰੀਏ, ਇੱਕ ਜਿਹੜੀ ਡਾਟਡ ਲਾਈਨ ਹੈਗੀ ਆ ਉਹ ਤੋਂ ਪਹਿਲਾਂ ਦੇ ਕੋਰਸਿਸ, ਟ੍ਰਿਗ ਹੋ ਗਈ, ਉਹ ਤੁਸੀਂ ਸਾਰੇ ਕਾਲਜ ਦੇ ਵਿੱਚ ਆਪਣੇ ਹਾਈ ਸਕੂਲ ਦੇ ਵਿੱਚ ਵੀ ਕੰਪਲੀਟ ਕਰ ਸਕਦੇ ਆ। ਠੀਕ ਹੈ ਤੇ ਓਕੇ। ਤੇ ਜਿਹੜਾ ਸੋ ਹੁਣ ਇਹ ਪਰ ਪ੍ਰੀ ਰਿਕੁਇਜ਼ਿਟ ਹੈ, ਇਹ ਤੁਹਾਨੂੰ ਚਾਹੀਦੇ ਹੋਣਗੇ ਜੀ, ਜਿੱਦਾਂ ਹੁਣ ਤੁਸੀਂ ਇੱਥੇ ਲਿਖਿਆ ਆ ਸਿੰਪਲ ਵੀ ਤੁਸੀਂ ਮੈਥ 5A ਲੈਣਾ, ਜਿਹੜਾ ਤੁਹਾਡਾ ਕੈਲਕੂਲਸ ਦਾ ਕੋਰਸ ਹੈਗਾ, ਤੁਹਾਨੂੰ ਉਹ ਮੈਥ 3A ਜਾਂ 4A ਕਰਕੇ ਤੁਹਾਨੂੰ ਮਿਲਣਾ ਆ। ਮਿਲਣਾ ਸੋ ਮੈਂ ਹੈਗਾ ਆਪਣੇ ਠੀਕ ਆ। ਪੇਰੈਂਟਸ ਨੂੰ ਜਾਂ ਸਟੂਡੈਂਟਸ ਨੂੰ ਇਹੀ ਕਹੂੰਗਾ ਕਿ ਜਿਹੜੀ ਤੁਹਾਡੀ, ਜਿੱਦਾਂ ਹੁਣ ਕਈ ਵਾਰੀ ਪੁੱਛਦੇ ਹੁੰਦੇ ਕਿ ਮੈਨੂੰ ਕਿੰਨਾ ਚਿਰ ਲੱਗੂਗਾ ਡਿਗਰੀ ਕਰਨ ਨੂੰ, ਮੇਰਾ ਜਵਾਬ ਹੂੰ ਹੈ ਇਟ ਡਿਪੈਂਡਸ ਮਤਲਬ ਵੀ ਤੁਸੀਂ ਕਿਸ ਲੈਵਲ ਤੇ ਹੈਗੇ ਆ, ਤੁਹਾਨੂੰ ਕਿਸ ਸੀਕੁਐਂਸਿੰਗ ਦੇ ਵਿੱਚ ਤੁਹਾਨੂੰ ਕਰਨਾ ਪੈਣਾ ਆ। ਜਿਹੜੇ ਖਾਸ ਕਰ ਜਿਹੜੇ ਆਪਣੇ STEM ਦੇ ਕੋਰਸਿਸ ਹੈਗੇ ਆ, ਉਹ ਤੁਹਾਨੂੰ ਟਾਈਮ ਲੱਗਦਾ ਕਿਉਂਕਿ ਉਹਦੀ ਸੀਕੁਐਂਸ ਹੁੰਦੀ ਹੈ। ਸੀਕੁਐਂਸਿੰਗ ਮਤਲਬ ਵੀ ਇੱਕ ਕੋਰਸ ਦਾ ਪ੍ਰੀ ਰੈਕੁਇਜ਼ਿਟ ਹੁੰਦਾ ਆ, ਜੇ ਤੁਸੀਂ ਉਹ ਕਰੋ ਤਾਂ ਤੁਹਾਨੂੰ ਨੈਕਸਟ ਕੋਰਸ ਦੇ ਵਿੱਚ ਇਨਰੋਲਮੈਂਟ ਮਿਲਦੀ ਆ। ਸੋ ਇਹ ਜਿਹੜਾ ਤੁਹਾਡਾ ਆਹ ਕੋਰਸ ਸੀਕੁਐਂਸਿੰਗ ਹੈਗੀ ਜਾਂ ਮੈਪ ਹੈਗਾ, ਇਹ ਲੱਗਦਾ ਕੰਪਲਿਕੇਟਡ ਹੈਗਾ, ਪਰ ਜੇ ਤੁਹਾਨੂੰ ਹਾਂਜੀ ਤੁਸੀਂ 2 ਮਿੰਟ ਲਾਓਗੇ ਇਹਦੇ ਉੱਪਰ ਤੁਹਾਨੂੰ ਜ਼ਰੂਰ। ਸਾਰਾ ਸਮਝ ਆ ਜਾਣਾ। ਪਰ ਤੁਹਾਨੂੰ ਜ਼ਿਆਦਾ ਟਾਈਮ ਲਾਉਣ ਦੀ ਜ਼ਰੂਰਤ ਨਹੀਂ, ਤੁਸੀਂ ਆਪਣੇ ਕਾਉਂਸਲਰ ਨੂੰ ਜਾ ਕੇ ਮਿਲੋ, ਉਹ ਤੁਹਾਡੀ ਸਾਰੀ ਹੈਲਪ ਕਰੂਗੇ। ਸੋ ਬਿਲਕੁਲ ਗੁਰਮਿੰਦਰ ਸਿੰਘ ਜੀ, ਤੁਸੀਂ ਦੇਖੋ ਵੀ 3A 4A ਲਓਗੇ, ਫਿਰ 5A ਮਿਲਣਾ, ਫਿਰ 5B ਮਿਲਣਾ, ਫਿਰ 6 ਵੱਲ ਨੂੰ ਜਾਣਾ, ਫਿਰ 7 ਵੱਲ ਨੂੰ। ਸੋ ਤੁਸੀਂ ਸਿੱਧਾ ਮੈਥ 7 ਨਹੀਂ ਲੈ ਸਕਦੇ। ਸੋ ਸਿੱਧਾ ਯੂ ਹੈਵ ਟੂ ਗੋ ਥਰੂ ਦਾ ਹੋਲ ਪ੍ਰੋਸੈਸ। ਜੀ, ਇਹ ਸਾਰੀਆਂ ਚੀਜ਼ਾਂ ਸੇਮ ਵਿਦ ਫਿਜ਼ਿਕਸ, ਇੱਦਾਂ ਹੀ ਇੰਜੀਨੀਅਰਿੰਗ ਦਾ ਜਿਹੜਾ ਇਸ ਦੇ ਵਿੱਚ ਹੈਗਾ ਆ। ਸੋ ਆਈ ਥਿੰਕ ਇਹ ਜਿਹੜਾ ਫਲੋ ਚਾਰਟ ਆ ਬੜਾ ਵਧੀਆ ਆ। ਸੋ ਇਹ ਵੈਬਸਾਈਟ ਦੇ ਉੱਤੇ ਹੀ ਅਵੇਲੇਬਲ ਹੁੰਦਾ ਆ। ਜੀ, ਇਹ ਤੁਹਾਡੇ ਵੈਬਸਾਈਟ ਦੇ ਉੱਤੇ ਹੈਗਾ ਆ, ਤੇ ਪਰ ਮੈਂ ਫਿਰ ਵੀ ਕਹੂੰਗਾ ਕਿ ਜਿਹੜਾ ਰਿਸਰਚ ਕਰਨੀ ਆ ਜ਼ਰੂਰ ਕਰੋ।
ਪਰ ਤੁਸੀਂ ਝਿਜਕੋ ਨਾ ਕਾਲਜ ਜਾਣ ਦੇ ਲਈ। ਆਪਣੇ ਤੁਸੀਂ ਕਾਉਂਸਲਰ ਨਾਲ ਮਿਲੋ। ਉਹਨਾਂ ਦੀ ਇਹ ਜ਼ਿੰਮੇਵਾਰੀ ਡਿਊਟੀ ਹੈਗੀ ਆ ਕਿ ਤੁਹਾਨੂੰ ਨਾਲ ਬੈਠ ਕੇ ਉਹਨੂੰ ਅਸੀਂ ਕਹਿੰਦੇ ਆ ਸਟੂਡੈਂਟ ਐਜੂਕੇਸ਼ਨ ਪਲਾਨ। ਜਿੱਦਾਂ ਤੁਸੀਂ ਕਹੋ ਜੀ ਮੈਂ ਇੱਕ ਕੋਰਸ ਲੈਣਾ, ਉਹ ਤੁਹਾਨੂੰ ਦੱਸੂਗੇ, ਜਾਂ 2 ਕੋਰਸ ਲੈਣੇ, ਤੁਸੀਂ ਕਿਹੜੇ ਲੈ ਸਕਦੇ ਆ। ਤੁਸੀਂ ਜਾਓ, ਉਹ ਤੁਹਾਡੇ ਨਾਲ ਇਹਦਾ ਹੱਥ ਫੜ ਕੇ ਤੁਹਾਨੂੰ ਸਾਰਾ ਕੁਝ ਤੁਹਾਨੂੰ ਦੱਸੂਗੇ ਤੇ ਤੁਹਾਡੀ ਹੈਲਪ ਕਰੂਗੇ ਰਜਿਸਟ੍ਰੇਸ਼ਨ ਦੇ ਵਿੱਚ, ਤੁਹਾਨੂੰ ਹੈਲਪ ਕਰੂਗੇ। ਤੁਸੀਂ ਜੇ ਟਿਊਟਰਿੰਗ ਚਾਹੀਦੀ ਆ, ਕੁਝ ਵੀ ਆ, ਤੁਹਾਨੂੰ ਸਾਰੀਆਂ ਸਹੂਲਤਾਂ ਸਾਰੇ ਕਾਲਜ ਦੇ ਵਿੱਚ ਮਿਲਦੀਆਂ ਆ। ਸਿਰਫ ਤੁਸੀਂ ਹੌਸਲਾ ਕਰੋ ਤੇ ਕਾਲਜ ਜਾ ਕੇ ਐਨਰੋਲ ਹੋ। ਪ੍ਰੀ ਰਿਕੁਇਜ਼ਿਟ ਤੇ ਕੋ ਰਿਕੁਇਜ਼ਿਟ ਦੇ ਕੋਰਸਿਸ ਦਾ ਕੀ ਫਰਕ ਹੁੰਦਾ, ਕੀ ਮਤਲਬ ਹੁੰਦਾ? ਜੀ, ਜਿਹੜੇ ਆਪਣੇ ਪ੍ਰੀ ਰਿਕੁਇਜ਼ਿਟ ਹੁੰਦੇ ਆ, ਉਹ ਹੁੰਦਾ ਹੈ ਵੀ ਜੇ ਤੁਸੀਂ ਆਹ ਕਰੋਗੇ ਤਾਂ ਤੁਸੀਂ ਅਗਲੇ ਕੋਰਸ ਦੇ ਵਿੱਚ ਜਾ ਸਕਦੇ ਆ। ਜਿਹੜਾ ਆਪਣਾ ਕੋ ਰਿਕੁਇਜ਼ਿਟ ਹੈਗਾ ਕਿ ਤੁਸੀਂ 2 ਕੋਰਸਿਸ ਇੱਕ ਸਮੇਂ ਇੱਕ ਸਮੈਸਟਰ ਲੈ ਸਕਦੇ ਆ, ਤੁਸੀਂ ਨਾਲ ਚੱਲ ਸਕਦੇ ਆ ਪੈਰਲਲੀ। ਹਾਂਜੀ, ਪੈਰਲਲ ਚੱਲ ਸਕਦੇ ਆ। ਪਹਿਲਾਂ ਤੁਹਾਡਾ ਜੇ ਤੁਸੀਂ ਸੀਰੀਜ਼ ਕਹਿ ਲਓ ਇੱਕ ਕਰਕੇ, ਤਾਂ ਤੁਸੀਂ ਦੂਏ ਸਟੈਪ ਤੇ ਜਾਣਾ ਆ। ਇਹਦੇ ਵਿੱਚ ਤੁਸੀਂ 2 ਇਕੱਠੇ ਲੈ ਸਕਦੇ ਆ ਤੇ ਉਹ ਕੋ ਰਿਕੁਇਜ਼ਿਟ ਹੁੰਦਾ ਆ। ਤੇ ਕਈ ਵਾਰੀ ਕੋ ਰਿਕੁਇਜ਼ਿਟ ਤੁਹਾਡੇ ਮੈਂਡੇਟਰੀ ਹੁੰਦੇ ਆ। ਫੋਰ ਐਗਜ਼ਾਮਪਲ, ਕਈਆਂ ਬੱਚਿਆਂ ਨੂੰ ਤੁਸੀਂ ਜੇ ਮੈਥ 5A ਲੈਣਾ ਆ ਤੇ ਉਹ ਤੁਹਾਨੂੰ ਇੱਕ ਸਪੋਰਟ ਕਲਾਸ ਨਾਲ ਉਹ ਕੋ ਰਿਕੁਇਜ਼ਿਟ ਕਰਦੇ ਜੇ ਤੁਹਾਡੇ ਨੰਬਰ ਨਹੀਂ ਸਹੀ, ਹਨਾ। ਉਹ ਕਹਿੰਦੇ ਵੀ ਤੁਸੀਂ ਨਾਲ ਤੁਹਾਡਾ ਉਹ ਕੋ ਰਿਕੁਇਜ਼ਿਟ ਕਰਦੇ ਆ। ਤੇ ਜੇ ਤੁਸੀਂ ਫਿਜ਼ਿਕਸ 4A ਲੈਣੀ ਆ, ਉਹਦੇ ਨਾਲ ਤੁਹਾਨੂੰ ਮੈਥ ਦਾ 5A ਸ਼ਾਇਦ ਤੁਹਾਨੂੰ ਕੋ ਰਿਕੁਇਜ਼ਿਟ ਕਰੋਗੇ। ਸੋ ਇਹ ਤੁਸੀਂ ਕਾਉਂਸਲਰ ਨਾਲ ਜਾ ਕੇ ਮਿਲੋ। ਹਾਂਜੀ, ਸੋ ਇਹ ਜਿਹੜਾ ਰੋਡ ਮੈਪ ਆਪਾਂ ਤੁਸੀਂ ਸ਼ੋਅ ਕੀਤਾ ਹੈ, ਦਿਖਵਾਇਆ ਆ, ਇਹ ਕਮਿਊਨਿਟੀ ਕਾਲਜ ਦੇ ਲਈ ਆ ਜਾਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਲਈ ਹੈ, ਕਿ ਦੋਨਾਂ ਦੇ ਲਈ ਤਕਰੀਬਨ ਸੇਮ ਆ? ਸੋ ਜਿਹੜਾ ਇਹ ਤੁਸੀਂ ਆਪਾਂ ਰੋਡ ਮੈਪ ਹੁਣੇ ਸ਼ੋਅ ਕੀਤਾ ਸੀਗਾ, ਇਹ ਸਾਡੇ ਫ੍ਰੈਸਨੋ ਸਿਟੀ ਕਾਲਜ ਦੇ ਫੈਕਲਟੀ ਨੇ, ਕਾਉਂਸਲਰਸ ਨੇ ਮਿਲ ਕੇ ਬਣਾਇਆ ਟੂ ਗਾਈਡ ਸਟੂਡੈਂਟਸ। ਪਰ ਇਹ ਜਿਹੜੇ ਸਾਰੇ ਕੋਰਸਿਸ ਇੱਥੇ ਹੈਗੇ ਆ, ਜਿਹੜੀ ਤੁਸੀਂ ਉਹ ਡਾਟਡ ਲਾਈਨ ਤੋਂ ਬਾਅਦ ਵਾਲੇ, ਉਹ ਸਾਰੇ ਹੀ ਕੋਰਸਿਸ ਤੁਹਾਡੇ ਟ੍ਰਾਂਸਫਰ ਹੋਊਗੇ ਜੇ ਤੁਸੀਂ ਫ੍ਰੈਸਨੋ ਸਟੇਟ ਦੇ ਵਿੱਚ ਇੰਜੀਨੀਅਰਿੰਗ ਕਰਨ ਨੂੰ ਜਾਂਦੇ ਆ। ਆਹ ਵਾਲੀ ਲਾਈਨ ਤੋਂ? ਹਾਂਜੀ, ਠੀਕ ਆ। ਕਿ ਜਿੱਦਾਂ ਹੁਣ ਤੁਸੀਂ ਇਹ ਸਾਰੇ ਤੁਹਾਡੇ ਕੋਰਸਿਸ ਤੁਹਾਡੇ ਟ੍ਰਾਂਸਫਰ ਹੋਊਗੇ। ਤੇ ਇੱਕ ਮੈਂ ਆਪਣੇ ਸਰੋਤਿਆਂ ਨੂੰ ਫਿਰ ਮੈਂ ਰਿਮਾਈਂਡ ਕਰਾ ਦੇਵਾਂ ਕਿ ਜਿੱਦਾਂ ਇਹਦੇ ਵਿੱਚ ਇੰਗਲਿਸ਼ ਕੈਮਿਸਟਰੀ 1A, ਇੰਗਲਿਸ਼ 1A, ਮੈਥ 5A, ਇਹ ਸਾਰੇ ਕੋਰਸਿਸ ਤੁਸੀਂ ਹਾਈ ਸਕੂਲ ਦੇ ਵਿੱਚ ਹੁੰਦੇ ਹੋਏ ਡੂਅਲ ਐਨਰੋਲਮੈਂਟ ਦੇ ਰਾਹੀਂ ਵੀ ਲੈ ਸਕਦੇ ਆ। ਤੇ ਤੁਸੀਂ ਇੱਕ ਦਾ ਲਾ ਲਓ ਵੀ ਤੁਸੀਂ ਆਪਣਾ ਇੱਕ ਸਮੈਸਟਰ ਕਾਲਜ ਦਾ ਤੁਸੀਂ ਪਹਿਲਾਂ ਹੀ ਆਪਣਾ ਫਿਨਿਸ਼ ਕਰ ਲਿਆ ਵਾਈਲ ਇਨ ਹਾਈ ਸਕੂਲ। ਸੋ ਇਹ ਬਹੁਤ ਜ਼ਰੂਰੀ ਆ। AP ਦਾ ਐਗਜ਼ਾਮ ਵੀ ਇਦਾਂ ਹੀ ਆ, ਜਿੱਦਾਂ ਤੁਸੀਂ ਹੁਣ AP, ਜਿੱਦਾਂ ਹੁਣ ਕੈਲਕੂਲਸ AB ਲਿਆ ਆ, ਤੁਸੀਂ ਉਹਨੂੰ ਪਾਸ ਕਰ ਲਿਆ ਤਾਂ ਤੁਹਾਨੂੰ ਉਹਦੇ ਮੈਥ 5A ਦੇ ਕ੍ਰੈਡਿਟ ਮਿਲ ਜਾਣੇ ਆ। ਸੋ ਇਹ ਤੁਸੀਂ ਮੈਂ ਇਹੀ ਕਹੂੰਗਾ ਬਹੁਤ ਸੌਖਾ ਆ। ਤੁਸੀਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤੁਸੀਂ ਸਾਡੇ ਕਾਉਂਸਲਰਾਂ ਨਾਲ ਕਿਸੇ ਵੀ ਕਾਲਜ ਦੇ ਵਿੱਚ ਕਿੱਥੇ ਵੀ ਤੁਸੀਂ ਰਹਿੰਦੇ ਆ ਜਾ ਕੇ ਮਿਲੋ, ਤੁਹਾਡੀ ਹੈਲਪ ਕਰੂਗੇ। ਤੇ ਰਾਜ, ਹੁਣ ਆਪਾਂ ਇਦਾਂ ਕਰੀਏ ਕਿ ਆਪਾਂ ਆਡੀਅנס ਨੂੰ ਦੱਸੀਏ ਕਿ ਇਹ ਤੋਂ ਬਾਅਦ ਕੀ ਤੁਹਾਡਾ ਹੁੰਦਾ ਆ, ਹਨਾ। ਤੁਸੀਂ ਇਹ ਕਾਲਜਸ ਕਿਉਂ ਜ਼ਰੂਰੀ ਆ, ਸਿੱਧੇ ਤੁਸੀਂ ਆਪਣਾ ਹਾਂਜੀ, ਹੁਣ ਇਹ ਤੁਸੀਂ ਦੇਖੋ ਕਿ ਇਹ ਸਾਡਾ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਰੋਡ ਮੈਪ ਬਣਾਇਆ। ਜਿੱਦਾਂ ਹੁਣ ਆਪਾਂ ਪਿਛਲੇ ਦੇਖਿਆ ਸੀਗਾ ਕਿ ਤੁਸੀਂ ਫ੍ਰੈਸਨੋ ਸਿਟੀ ਦੇ ਵਿੱਚ ਇੰਟਰੋਡਕਸ਼ਨ ਟੂ ਇੰਜੀਨੀਅਰਿੰਗ, ਉਹਦੇ ਵਿੱਚ ਤੁਸੀਂ ਫ੍ਰੈਸਨੋ ਸਟੇਟ ਦੇ ਕੋਰਸ ਨੰਬਰਿੰਗ ਸਿਸਟਮ ਹੈਗਾ ਆ। ਤੁਸੀਂ ਉਹ ਦੇਖ ਲਓ ਵੀ ਤੁਸੀਂ ਇਹ ਦੱਸਿਆ ਕਿ ਤੁਸੀਂ 4 ਸਾਲ ਦੇ ਵਿੱਚ ਆਪਣੀ ਡਿਗਰੀ ਕੰਪਲੀਟ ਕਰ ਸਕਦੇ ਆ। 8 ਸਮੈਸਟਰ ਹੋ ਗਏ ਤੇ ਤੁਸੀਂ ਦੇਖਿਆ ਕਿ ਤੁਹਾਡਾ ਫਰਸਟ ਸਮੈਸਟਰ, 3rd, 4th, 8 ਸਮੈਸਟਰ ਦੇ ਵਿੱਚ ਤੁਸੀਂ 124 ਯੂਨਿਟ ਕੰਪਲੀਟ ਕਰਕੇ ਤੁਸੀਂ ਇਹ ਡਿਗਰੀ ਲੈ ਸਕਦੇ ਆ ਇੰਜੀਨੀਅਰਿੰਗ ਦੀ। ਇੰਜੀਨੀਅਰਿੰਗ ਦੀ ਫਿਰ ਇਹਨਾਂ ਨੇ ਤੁਹਾਨੂੰ ਦੱਸਿਆ ਕਿ ਤੁਸੀਂ ਇੱਕ ਸਮੈਸਟਰ, ਫਰਸਟ ਸਮੈਸਟਰ ਤੁਹਾਡਾ ਕੋਰਸ ਕਿਹੜੇ ਤੁਸੀਂ ਲਓਗੇ, ਸੈਕੰਡ ਸਮੈਸਟਰ ਕਿਹੜੇ ਲਓਗੇ, ਇਹਨਾਂ ਨੇ ਤੁਹਾਨੂੰ ਸਭ ਕੁਝ ਦੱਸਿਆ ਡਿਵਾਈਡ ਕਰਕੇ। ਪਰ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਉਹੀ ਸਾਰੇ ਕੋਰਸ ਇੱਕ ਸਮੈਸਟਰ ਦੇ ਵਿੱਚ ਹੀ ਲੈਣੇ ਆ। ਤੁਸੀਂ ਇੱਕ ਲੈ ਸਕਦੇ ਆ, 2 ਲੈ ਸਕਦੇ ਆ, ਪਰ ਉਨਾ ਹੀ ਤੁਹਾਡਾ ਸਮਾਂ ਲੰਮਾ ਹੋ ਜਾਊਗਾ। ਸੋ ਇਸ ਜਿੱਦਾਂ ਹੁਣ ਮੈਂ ਇਦਾਂ ਦੱਸਿਆ ਸੀਗਾ ਕਿ ਜਿਹੜਾ ਆਪਣਾ ਇੱਥੇ ਹੁਣ ਲਿਖਿਆ ਹੈ ਕਿ ਇੰਜੀਨੀਅਰਿੰਗ 1 ਪਿੱਛੇ ਸੀਗੀ, ਇੰਜੀਨੀਅਰਿੰਗ 10 ਫ੍ਰੈਸਨੋ ਸਿਟੀ ਦੀ, ਉਹ ਤੁਹਾਨੂੰ ਆਪਣੇ ਆਪ ਨੂੰ ਕ੍ਰੈਡਿਟ ਮਿਲ ਜਾਣੇ ਆ। ਇੰਗਲਿਸ਼ 10 ਹੈਗੀ ਆ ਇੱਥੇ, ਉਹ ਇੰਗਲਿਸ਼ 1A ਹੋ ਗਈ ਆਪਣੀ ਸਿਟੀ ਕਾਲਜ ਦੇ ਵਿੱਚ। ਜਿਹੜੀਆਂ ਤੁਹਾਡੀਆਂ ਮੈਥ 75 ਹੋ ਗਿਆ, ਉਹ ਪਿੱਛੇ ਮੈਥ 5A ਹੋ ਗਿਆ। ਇਹ ਤੁਸੀਂ ਮਤਲਬ ਜਿਹੜੇ ਤੁਸੀਂ ਕੋਰਸ ਲਏ ਆ ਉਹ ਸਾਰੇ ਹੀ ਐਪਲੀਕੇਬਲ ਤੁਹਾਡੇ ਹੋਣੇ ਆ ਫ੍ਰੈਸਨੋ ਸਟੇਟ ਦੇ ਵਿੱਚ, ਜਿਹੜਾ ਤੁਸੀਂ ਤੁਹਾਨੂੰ ਮੈਪ ਦਿਖਾ ਰਹੇ ਆ। ਸੋ ਇਹ ਇੱਕ ਮੈਪ ਆ, ਇੱਕ ਰੋਡ ਮੈਪ ਆ, ਇੱਕ ਫਲੋ ਚਾਰਟ ਆ, ਜਿਹਦੇ ਨਾਲ ਤੁਸੀਂ ਜਿਹੜਾ ਉਹ ਦੇਖ ਸਕਦੇ ਆ ਵੀ ਜਦੋਂ ਕਮਿਊਨਿਟੀ ਕਾਲਜ ਦੇ ਵਿੱਚ ਆ ਉਦੋਂ ਆਹ ਚੀਜ਼ ਤੁਹਾਡੇ ਲਈ ਆ, ਜਦੋਂ ਤੁਸੀਂ ਸਟੇਟ ਯੂਨੀਵਰਸਿਟੀ ਦੇ ਵਿੱਚ ਚਲੇ ਜਾਂਦੇ ਆ ਉਦੋਂ ਫਿਰ ਇਹ ਡਿਫਰੈਂਟ ਜਿਹੜੀ ਸਿਚੁਏਸ਼ਨ ਜਿਹੜੀ ਉਹ ਬਣ ਜਾਂਦੀ ਆ।
ਇੱਕ ਚੀਜ਼ ਗੁਰਵਿੰਦਰ ਸਿੰਘਾ ਜੀ, ਆਪਾਂ ਜਿਹੜਾ ਅਕਸਰ ਅਮਰੀਕਾ 'ਚ ਦੇਖਦੇ ਰਹਿੰਦੇ ਹਾਂ, ਕਦੀ-ਕਦੀ ਖਬਰ ਆਪਾਂ ਵੀ ਕਰੀਦੀ ਆ, ਆਉਂਦੀ ਵੀ ਆ, ਹੂੰ। ਵੀ ਕੋਈ 70 ਸਾਲ ਦਾ ਹੋ ਕੇ ਉਹਨੇ ਡਿਗਰੀ ਪੂਰੀ ਕਰ ਲਈ, ਕਿਸੇ ਨੇ ਕਿੰਨੀ ਉਮਰ 'ਚ ਜਾ ਕੇ ਜਿਹੜੀ ਆ ਉਹ ਡਿਗਰੀ ਜਿਹੜੀ ਉਹ ਪੂਰੀ ਕਰ ਲਈ। ਸੋ ਇਹ ਕਿੱਡੀ ਸ਼ਾਨਦਾਰ ਚੀਜ਼ ਆ ਵੀ ਤੁਸੀਂ ਪੜ੍ਹਨ ਦੀ ਇੱਛਾ ਤਾਂ ਰੱਖੋ, ਪੜ੍ਹਾਉਣ ਨੂੰ ਇਹ ਤੁਹਾਨੂੰ ਰੈਡੀ ਹੋਈ ਆ, ਵੀ ਤੁਸੀਂ ਇੱਕ ਵਾਰੀ ਕੋਸ਼ਿਸ਼ ਤਾਂ ਕਰੋ, ਇਹ ਤੁਹਾਨੂੰ ਬਾਂਹ ਤੁਹਾਡੀ ਫੜਨਗੇ ਹੀ ਫੜਨਗੇ। ਬਹੁਤ ਤੁਸੀਂ ਸੇ ਐਬਸੋਲੂਟਲੀ, ਮੈਂ ਕਹਿੰਦਾ ਵੀ ਏਜ ਦਾ ਤੇ ਪੜ੍ਹਾਈ ਦਾ ਕੋਈ ਇੱਥੇ ਕੋਈ ਤੁਹਾਨੂੰ ਰੁਕਾ ਨਹੀਂ ਹੈਗਾ। ਤੁਸੀਂ ਸਾਡੇ ਕੋਲ 80 ਸਾਲ ਦੇ ਬਜ਼ੁਰਗ ਮਾਤਾਵਾਂ ਆ ਕੇ ਪੜ੍ਹਦੀਆਂ ਆ। ਹੁਣ ਮੈਂ ਇਹ ਕਹੂੰਗਾ ਕਿ ਜਿਹੜੇ ਆਪਣੇ ਗੁਰਦੁਆਰਾ ਸਾਹਿਬ, ਮੈਂ ਮੁੜ ਕੇ ਕਹਿਣਾ ਕਿ ਆਪਣੇ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਵਿੱਚ ਅਸੀਂ ਇੰਗਲਿਸ਼ EMLS ਔਰ ESL ਦੀ ਕਲਾਸਿਸ ਦਿੰਦੇ ਹਾਂ। ਉਹਦੇ ਵਿੱਚ ਤੁਸੀਂ ਜਵਾਨ ਵੀ ਬੱਚੇ ਆਉਂਦੇ ਆ, ਸਿਆਣੇ ਵੀ ਆਉਂਦੇ, ਤੁਸੀਂ ਇੰਗਲਿਸ਼ ਸਿੱਖੋ। ਤੁਸੀਂ ਅਡਲਟ ਸਕੂਲ ਜਾਣਾ ਹੈ, ਅਡਲਟ ਸਕੂਲ ਜਾਓ। ਜੇ ਤੁਸੀਂ ਕੋਈ ਬੈਠ ਕੇ ਆਪਣਾ ਕੰਪਿਊਟਰ ਸਿੱਖਣਾ ਹੈ ਘਰ ਦੇ ਵਿੱਚ, ਤੁਸੀਂ ਅਡਲਟ ਸਕੂਲ ਚਲ ਜਾਓ, ਤੁਹਾਨੂੰ ਬਹੁਤ ਸੋਹਣਾ ਤੁਹਾਨੂੰ ਸੌਖੇ ਤਰੀਕੇ ਨਾਲ ਸਿਖਾਉਂਦੇ। ਇੱਕ ਤਾਂ ਤੁਹਾਡਾ ਮਨ ਲੱਗਾ ਰਹੂਗਾ, ਤੁਸੀਂ ਕੋਈ ਨਵੀਂ ਚੀਜ਼ ਸਿੱਖਦੇ ਆ, ਤੁਹਾਡਾ ਬ੍ਰੇਨ ਤੁਹਾਡਾ ਐਕਟਿਵ ਰਹੂਗਾ। ਸੋ ਮੈਂ ਕਹਿੰਦਾ ਵੀ ਤੁਸੀਂ ਕਿੱਥੇ ਵੀ ਹੋਵੋ, ਜ਼ਰੂਰ ਤੁਸੀਂ ਲੋਕਲ ਲਾਇਬ੍ਰੇਰੀ ਦੇ ਵਿੱਚ ਜਾਓ, ਕਾਲਜ ਦੇ ਵਿੱਚ ਜਾਓ, ਜਾ ਕੇ ਆਪਣਾ ਪੜ੍ਹਾਈ ਕਰੋ, ਕੋਈ ਨਵੇਂ ਸਕਿੱਲ ਸਿੱਖੋ। ਜੀ ਜੀ। ਗੁਰਮਿੰਦਰ ਜੀ, ਜਿਨ੍ਹਾਂ ਨੇ ਇਹ ਦੇਖਿਆ, ਇਹ ਜਿਹੜਾ ਰੋਡ ਮੈਪ ਦੇਖਿਆ ਆ, ਫਲੋ ਚਾਰਟ ਜਿਹੜਾ ਉਹ ਦੇਖਿਆ ਆ, ਲਾਸਟ ਟਾਈਮ ਵੀ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ ਵੀ AP ਦੇ ਜਾਂ ਡੂਅਲ ਐਨਰੋਲਮੈਂਟ ਜਿਹੜੀ ਉਹ ਕਰਕੇ ਤੁਸੀਂ ਇਹ ਜਿਹੜੇ ਕੋਰਸਿਸ ਕਰ ਸਕਦੇ ਹੈਗੇ ਆ। ਸੋ ਇਹ ਤੁਹਾਨੂੰ ਜਿਹੜਾ ਇਸ ਦੇ ਵਿੱਚ ਫਾਇਦਾ ਜਿਹੜਾ ਉਹ ਹੋਊਗਾ। ਕਿਤੇ ਬੰਦਾ ਦੇਖ ਕੇ ਓਵਰਵੈਲਮਿੰਗ ਤਾਂ ਨਹੀਂ ਜਿਹੜਾ ਇਹ ਲੱਗਦਾ? ਚਲੋ ਸਾਰੇ ਜਾਣੇ ਪੜ੍ਹੇ ਆ, ਮਾਪੇ ਵੀ ਪੜ੍ਹੇ ਹੁੰਦੇ, ਬੱਚਿਆਂ ਨੂੰ ਜਿਹੜਾ ਉਹ ਦੱਸਦੇ ਵੀ ਆ, ਹੋ ਤਾਂ ਜਾਂਦਾ ਹੀ ਹੁੰਦਾ ਸਾਰੇ ਕੰਮ। ਇਵੈਂਚੁਅਲੀ ਯੂ ਹੈਵ ਟੂ ਜਸਟ ਪੁੱਟ ਯੂਰ ਬ੍ਰੇਨ ਟੂ ਇਟ। ਬਿਲਕੁਲ ਸਹੀ। ਹਾਂਜੀ, ਤੁਸੀਂ ਪਹਿਲੀ ਵਾਰੀ ਦੇਖੋਗੇ ਤੁਹਾਨੂੰ ਓਵਰਵੈਲਮਿੰਗ ਜ਼ਰੂਰ ਲੱਗਦਾ ਆ, ਪਰ ਮੇਰਾ ਜਿਹੜਾ ਆਪਣਾ ਐਕਸਪੀਰੀਅੰਸ ਹੈਗਾ ਆ, ਜਾਂ ਜਿਹੜੇ ਜਿਹਨਾਂ ਨੂੰ ਆਪਾਂ ਮਿਲਦੇ ਆ, ਉਹ ਕਹਿੰਦੇ ਵੀ ਤੁਸੀਂ ਪੜ੍ਹਾਈ ਸ਼ੁਰੂ ਕਰਦੇ ਹੋ, ਤੁਹਾਡਾ ਮਨ ਲੱਗੇ, ਤੁਹਾਨੂੰ ਟਾਈਮ ਦਾ ਪਤਾ ਹੀ ਲੱਗਣਾ ਕਿਹੜੇ ਵੇਲੇ ਤੁਹਾਡਾ 2 ਸਾਲ ਲੰਘ ਜਾਂਦੇ ਆ। ਸਾਲਾਂ ਦਾ ਜਾਂਦੇ ਪਤਾ ਹੀ ਨਹੀਂ ਲੱਗਦਾ। ਪਰ ਇੱਕ ਮੈਂ ਹੋਰ ਕਹੂੰਗਾ ਕਿ ਜੇ ਤੁਸੀਂ ਪੇਰੈਂਟਸ ਹੈਗੇ ਆ, ਸਟੂਡੈਂਟ ਹੈਗੇ ਆ, ਯੰਗ ਹੈਗੇ, ਤੁਸੀਂ ਇਸ ਵੇਲੇ ਫੋਰ ਐਗਜ਼ਾਮਪਲ ਤੁਹਾਡੇ ਬੱਚੇ ਹਾਈ ਸਕੂਲ ਦੇ ਵਿੱਚ ਹੈਗੇ ਆ, 9ਵੀਂ ਗ੍ਰੇਡ ਦੇ ਵਿੱਚ ਹੈਗੇ, ਈਵਨ ਮਿਡਲ ਸਕੂਲ ਦੇ ਵਿੱਚ, ਤੁਸੀਂ ਇੱਕ ਵਾਰੀ ਜ਼ਰੂਰ ਬੈਠ ਕੇ ਆਪਣਾ ਜਿਹੜਾ ਡਿਗਰੀ ਤੁਸੀਂ ਤੁਹਾਡਾ ਐਂਡ ਗੋਲ ਹੈਗਾ, ਹੋਪਫੁਲੀ ਤੁਹਾਨੂੰ ਪਤਾ ਹੈ ਤੁਸੀਂ ਕੀ ਪੜ੍ਹਨਾ, ਉਹਨੂੰ ਇੱਕ ਵਾਰੀ ਦੇਖ ਲਓ। ਤੁਸੀਂ ਫਿਰ ਪਿੱਛੋਂ ਦੇਖ ਕੇ ਵੀ ਮੇਰਾ ਐਂਡ ਆ ਮੇਰੇ ਕੋਲ ਇਸ ਵੇਲੇ 8 ਸਾਲ ਆ, ਚਲੋ 4 ਤਾਂ ਮੈਂ ਪੜ੍ਹਾਈ ਕਰਨੀ ਹਾਈ ਸਕੂਲ ਦੇ ਵਿੱਚ, ਤੁਸੀਂ ਉਹ 8 ਸਾਲਾਂ ਨੂੰ ਤੁਸੀਂ 6 ਸਾਲ ਤੇ ਲਿਆ ਸਕਦੇ ਆ, ਜੇ ਤੁਸੀਂ ਆਪਣੇ ਜੇ ਤੁਸੀਂ ਚਾਹੁੰਦੇ ਆ। ਮੈਂ ਫੋਰਸ ਨਹੀਂ ਕਰਦਾ, ਕਿਉਂਕਿ ਤੁਹਾਡੀ ਉਮਰ ਹੁੰਦੀ ਆ, ਤੁਸੀਂ ਹੋਰ ਵੀ ਗੱਲਾਂ ਸਿੱਖਣੀਆਂ, ਉਹਨੇ ਆਪਣੇ ਐਕਸਪੈਂਡ ਕਰੋ, ਆਰਟ ਸਿੱਖੋ, ਸਪੋਰਟਸ ਖੇਲੋ, ਸਭ ਕੁਝ ਆਪਣੇ ਆਪ ਨੂੰ, ਤੁਹਾਡਾ ਜਿਹੜੀ ਉਮਰ ਹੈਗੀ ਆਪਣੇ ਆਪ ਨੂੰ ਹਰੇਕ ਪੱਖੋਂ ਵਧਾਉਣ ਦੀ ਹੁੰਦੀ ਆ। ਪਰ ਕਈ ਬੱਚੇ ਹੁੰਦੇ ਆ, ਉਹ ਫੋਕਸ ਹੁੰਦੇ ਆ, ਜਾਂ ਉਹਨਾਂ ਦਾ ਮਕਸਦ ਹੀ ਇਹ ਹੁੰਦਾ, ਉਹਨਾਂ ਦੇ ਕੋਲ ਇੱਕ ਪਲਾਨ ਤੁਸੀਂ ਬਣਾ ਸਕਦੇ ਆ। ਫੋਰ ਐਗਜ਼ਾਮਪਲ, ਤੁਸੀਂ ਜੇ ਹਾਈ ਸਕੂਲ ਦੇ ਵਿੱਚ ਤੁਹਾਡੀਆਂ ਜਿਹੜੀਆਂ ਇੰਟੀਗ੍ਰੇਟਿਡ ਮੈਥ ਹੋ ਗਿਆ, ਵੱਖਰੇ ਹਾਈ ਸਕੂਲ ਦੇ ਵਿੱਚ ਤੁਸੀਂ ਵੱਖਰੇ ਨਾਂ ਹੁੰਦੇ ਆ, ਜੇ ਤੁਸੀਂ ਉਹ ਮਿਡਲ ਸਕੂਲ ਦੇ ਵਿੱਚ ਤੁਹਾਡੀ ਗ੍ਰੇਡਿੰਗ ਨਹੀਂ ਆਈ, ਤੁਹਾਨੂੰ ਉਹਦੀ ਪਲੇਸਮੈਂਟ ਹਾਈ ਸਕੂਲ ਦੇ ਵਿੱਚ ਨਹੀਂ ਹੁੰਦੀ। ਤੁਹਾਨੂੰ ਫਿਰ ਜਿਹੜੇ ਰਾਦਰ ਦਿਨ ਜਿਹੜੇ ਤੁਹਾਡੇ ਤੁਸੀਂ ਜਿੱਦਾਂ ਹੁਣ ਮੈਥ 5A ਜਾ ਕੇ ਫਿਨਿਸ਼ ਹੋਣਾ ਹੈ, ਤੁਹਾਤੋਂ ਹੁੰਦੇ ਨਹੀਂ, ਕਿਉਂਕਿ ਇਹ ਸੀਕੁਐਂਸਿੰਗ ਹੁੰਦੀ ਆ ਕੋਰਸਿਸ ਦੀ, ਬਹੁਤ ਇੰਪੋਰਟੈਂਟ ਹੈਗੀ ਆ। ਇੰਗਲਿਸ਼ ਦੇ ਵਿੱਚ ਹੋਈ, ਸਾਈਕੋਲੋਜੀ, ਉਹ ਕੋਰਸਾਂ ਚੱਲ ਜਾਂਦੀ ਆ, ਪਰ ਜਿਹੜੇ ਸਟੈਮ ਦੇ ਕੋਰਸਿਸ ਹੁੰਦੇ ਆ, ਕਿਉਂਕਿ ਉਹ ਪ੍ਰੀ ਰੈਕੁਇਜ਼ਿਟ ਕਰਕੇ ਤੁਹਾਨੂੰ ਸੀਕੁਐਂਸਿਸ ਤੋਂ ਜਾਣਾ ਹੀ ਪੈਂਦਾ ਆ, ਤੇ ਇਸ ਕਰਕੇ ਤੁਸੀਂ ਪਲੈਨਿੰਗ ਪਹਿਲਾਂ ਹੀ ਕਰੋ, ਜੇ ਤੁਸੀਂ ਚਾਹੁੰਦੇ ਆ ਕੋਈ ਵੀ ਸਟੈਮ ਫੀਲਡ ਦੇ ਵਿੱਚ ਜਾਣ ਦੇ ਵਿੱਚ। ਅੱਛਾ, ਟੋਟਲ ਜਿਹੜੀ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਮੰਨ ਲਓ ਜਿਹੜੀ ਡਿਗਰੀ ਆ, ਜਿਹੜਾ ਆਪਾਂ ਦਿਖਾਇਆ ਹੈ, ਟੋਟਲ ਕਿੰਨੇ ਸਾਲ ਦਾ? ਜਿਹੜਾ 4 ਸਾਲ ਤਾਂ ਤੁਹਾਡੇ ਜਿਹੜੇ ਆ ਉਹ CSU 'ਚ ਲੱਗ ਗਏ, ਉਸ ਤੋਂ ਪਹਿਲਾਂ ਕੀ ਇਹ 2 ਸਾਲ ਤੁਹਾਨੂੰ ਕਮਿਊਨਿਟੀ ਕਾਲਜ 'ਚ ਵੀ ਲਾਉਣੇ ਆ? ਕੀ ਟੋਟਲ 6 ਸਾਲ ਲੱਗਣੇ, ਜਾਂ ਕੁੱਲ ਮਿਲਾ ਕੇ 4 ਸਾਲ 'ਚ ਹੀ ਹੋ ਜਾਂਦਾ ਹੈ? ਸੋ ਤੁਹਾਡਾ ਜਿਹੜਾ ਮਤਲਬ ਅਸਿਊਮਿੰਗ ਵੀ ਹਾਂ, ਉਸ ਸਮੈਸਟਰ 'ਚ ਜਿੰਨੇ ਮੈਕਸਿਮਮ ਲੋਡ ਬੰਦਾ ਲੈ ਕੇ ਕਰ ਸਕਦਾ ਆ, ਵੀ ਇੱਕ ਉਸ ਸਿਨੈਰੀਓ ਦੇ ਵਿੱਚ। ਜੀ, ਸੋ ਤੁਸੀਂ ਇਹ ਦੇਖੋ ਕਿ ਤੁਹਾਨੂੰ 124 ਯੂਨਿਟਾਂ ਚਾਹੀਦੀਆਂ, ਹਨਾ? ਜਿੰਨੀ ਛੇਤੀ ਤੁਸੀਂ ਉਹ ਲੈ ਸਕਦੇ ਆ, ਤੁਸੀਂ ਮਤਲਬ ਤੁਹਾਡਾ ਟਾਈਮ ਘੱਟ ਜਾਣਾ ਹੈ। ਜਿੱਦਾਂ ਹੁਣ ਸੋ ਇਸ ਕਰਕੇ ਰੀਅਲਿਸਟਲੀ ਸਪੀਕਿੰਗ, ਜੇ ਤੁਸੀਂ ਕਮਿਊਨਿਟੀ ਕਾਲਜ ਜਾਂਦੇ ਆ, ਤੁਸੀਂ 2 ਸਾਲ ਲਾਉਂਦੇ ਆ, ਤੁਹਾਡੇ ਘੱਟੋ ਘੱਟ 4 ਜਾਂ 5 ਸਮੈਸਟਰ ਤੁਹਾਡੇ ਦੋ ਯੂਨੀਵਰਸਿਟੀ ਤੇ ਜਾ ਕੇ ਆਪਣੇ CSU ਫ੍ਰਿਜ਼ਨੋ ਜਾ ਕੇ ਲੱਗੂਗੇ। ਕਈ ਵਾਰੀ ਤੁਹਾਡਾ ਟਾਈਮਿੰਗ ਕੋਰਸਿਸ ਦੀ ਸਹੀ ਨਹੀਂ ਆਉਂਦੀ, ਕਿਉਂਕਿ ਤੁਸੀਂ ਹਾਇਰ ਲੈਵਲ ਕੋਰਸਿਸ ਜਾਂਦੇ ਆ, ਉਹ
ਕੋਰਸਿਸ ਇੱਕ ਸਮੈਸਟਰ 'ਚ ਸੋ ਸਾਲ ਦੇ ਵਿੱਚ ਇੱਕ ਵਾਰੀ ਆਫਰ ਹੁੰਦਾ। ਸੋ ਟਾਈਮਿੰਗ ਇਜ਼ ਵੈਰੀ ਇੰਪੋਰਟੈਂਟ। ਸੋ ਤੁਸੀਂ ਜਾ ਕੇ ਆਪਣੇ ਜ਼ਰੂਰ ਕਾਉਂਸਲਰ ਨਾਲ ਮਿਲੋ, ਉਹ ਤੁਹਾਨੂੰ ਦੱਸੂਗੇ ਵੀ ਕਿਹੜਾ ਕੋਰਸ ਕਿਹੜੇ ਸਾਲ 'ਚ ਆਫਰ ਹੋਣਾ ਆ। ਤੁਸੀਂ ਫਿਜ਼ਿਕਸ ਲੈ ਲਓ, ਇਸ ਸਮੈਸਟਰ ਤੇ ਲੈ ਲਓ। ਪਰ ਜਨਰਲੀ ਸਪੀਕਿੰਗ ਜੇ ਤੁਸੀਂ ਹੈਗੇ ਆ ਪਲਾਨ ਬਣਾਓ, ਤੁਸੀਂ 4 ਸਾਲ ਦੇ ਵਿੱਚ ਪੂਰਾ ਕਰ ਸਕਦੇ ਆ। ਪਰ ਤੁਹਾਨੂੰ ਯੂ ਨੀਡ ਟੂ ਬੀ ਵੈਰੀ ਡੈਡੀਕੇਟਿਡ ਤੇ ਤੁਹਾਨੂੰ ਪਲਾਨ ਪੂਰਾ ਤੁਹਾਨੂੰ ਚਾਕ ਆਊਟ ਕਰਨਾ ਪੈਣਾ ਤੁਹਾਡਾ ਜਿਹੜਾ ਸਕੇਜੂਲ ਹੈਗਾ। ਕੀ ਜਿਹੜੀ ਇਹ ਸਿਟੀ ਕਾਲਜ ਵਾਲੀ ਇੰਜੀਨੀਅਰਿੰਗ ਦਾ ਕੋਰਸ ਸੀਗਾ ਤੇ ਜਿਹੜਾ ਉਹਦੇ ਵਾਲਾ, ਇਹ ਦੋਨੋਂ ਵੱਖੋ ਵੱਖਰੀਆਂ ਡਿਗਰੀਜ਼ ਬਣਦੀਆਂ ਨੇ? ਸੋ ਜੇ ਤੁਸੀਂ ਕਮਿਊਨਿਟੀ ਕਾਲਜ ਦੇ ਵਿੱਚ ਜਾਂਦੇ ਆ, ਤੁਹਾਡੀਆਂ ਲੋਕਲ ਐਸੋਸੀਏਟ ਡਿਗਰੀਆਂ ਹੁੰਦੀਆਂ ਆ ਜਿਹੜੇ ਤੁਹਾਨੂੰ ਲੋਕਲ ਕਮਿਊਨਿਟੀ ਕਾਲਜਸ ਦਿੰਦੇ ਆ। ਜੇ ਤੁਸੀਂ ਫ੍ਰੈਸਨੋ ਸਟੇਟ ਜਾਂਦੇ ਆ, ਫਿਰ ਤੁਹਾਨੂੰ ਉੱਥੇ ਬੈਚਲਰਸ ਦੀ ਡਿਗਰੀ ਮਿਲਦੀ ਆ। ਪਰ ਸੋ ਇਸ ਕਰਕੇ ਤੁਸੀਂ 2 ਡਿਗਰੀਆਂ ਲੈ ਸਕਦੇ ਹੈਗੇ ਆ। ਐਸੋਸੀਏਟ ਡਿਗਰੀ ਇੰਜੀਨੀਅਰਿੰਗ ਦੀ ਤੁਸੀਂ ਜਿੱਦਾਂ ਸਿਟੀ ਕਾਲਜ ਤੋਂ ਲੈ ਲਈ, ਤੁਸੀਂ ਜਾ ਕੇ 4 ਈਅਰ ਬੈਚਲਰਸ ਡਿਗਰੀ ਤੁਸੀਂ ਆਪਣੀ CSU ਤੋਂ ਲੈ ਲਈ। ਪਰ ਤੁਸੀਂ ਇਹ ਦੇਖਣਾ ਕਿ ਮੈਨੂੰ ਉਸ ਐਸੋਸੀਏਟ ਡਿਗਰੀ ਦਾ ਫਾਇਦਾ ਕੀ ਆ, ਲੋੜ ਵੀ ਹੈ ਜਾਂ ਨਹੀਂ, ਉਸ ਚੀਜ਼ ਲੋੜ ਵੀ ਹੈ ਕਿ ਨਹੀਂ ਹੈ। ਕਿਉਂਕਿ ਕਈ ਵਾਰੀ ਅਸੀਂ ਉਹ ਆਪਣਾ ਟਾਈਮ ਉੱਥੇ ਜ਼ਿਆਦਾ ਸਪੈਂਡ ਕਰ ਦਈਦਾ। ਜੇ ਤੁਹਾਡਾ ਉੱਦਾਂ ਸ਼ੌਂਕ ਹੈਗਾ ਤੁਸੀਂ ਕੋਰਸਿਸ ਹੋਰ ਲੈਣੇ, ਆਪਣੇ ਨੂੰ ਬ੍ਰੈਡਥ ਦੇਣੀ ਜ਼ਿਆਦਾ ਜ਼ਰੂਰ ਲਾਓ। ਪਰ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਨੂੰ ਐਸੋਸੀਏਟ ਡਿਗਰੀ ਜਿਹੜੀ ਤੁਸੀਂ ਕਮਿਊਨਿਟੀ ਕਾਲਜ ਲਈ ਆ ਫॉर ਸਪੈਸੀਫਿਕ ਇਨ ਦਿਸ ਕੇਸ ਇੰਜੀਨੀਅਰਿੰਗ, ਉਹਦੀ ਜੌਬ ਰਿਕੁਆਇਰਮੈਂਟ ਤੁਹਾਨੂੰ ਮੀਟ ਕਰੂਗੀ ਕਿ ਨਹੀਂ ਕਰੂਗੀ, ਔਰ ਕੁਆਲੀਫਿਕੇਸ਼ਨ ਮਿਲੂਗੀ ਕਿ ਨਹੀਂ ਕਰੂਗੀ। ਜ਼ਿਆਦਾਤਰ ਜਿਹੜੀਆਂ ਆਪਣੀ ਇੰਜੀਨੀਅਰਿੰਗ ਡਿਗਰੀਆਂ ਤੁਹਾਨੂੰ ਬੈਚਲਰਸ ਦੀ ਰਿਕੁਆਇਰਮੈਂਟ ਹੁੰਦੀ ਆ। ਸੋ ਮੇਰਾ ਗੋਲ ਤੁਹਾਡਾ ਇਹ ਹੈ ਕਿ ਕਿੰਨੀ ਛੇਤੀ, ਜੇ ਥੋੜੀ ਚਾਹਵਾਨ ਹੋਵੋ, ਕਿੰਨੀ ਛੇਤੀ ਤੁਸੀਂ ਸਾਰੇ ਯੂਨਿਟਸ ਲੈ ਕੇ ਆਪਣੀ ਡਿਗਰੀ ਕੰਪਲੀਟ ਕਰ ਸਕਦੇ ਆ। ਰਾਜ, ਮੈਂ ਇੱਕ ਹੋਰ ਗੱਲ ਇੱਥੇ ਐਡ ਕਰਨਾ ਚਾਹੁੰਦਾ ਹਾਂ ਕਿ ਜਿੱਦਾਂ ਅਸੀਂ ਉਹ ਰੋਡ ਮੈਪ ਦਿਖਾਇਆ ਸੀਗਾ, ਉਹਦੇ ਵਿੱਚ ਸਿਰਫ ਅਸੀਂ 8 ਸਮੈਸਟਰ ਦਿਖਾਲੇ ਸੀਗੇ ਉਹਦੇ ਵਿੱਚ, ਹੈ ਨਾ। ਤੁਸੀਂ ਆਪਣਾ ਯਾਦ ਰੱਖੋ ਕਿ ਤੁਹਾਡੇ ਕੋਲ ਸਮਰ ਵੀ ਹੁੰਦੀ ਆ। ਤੁਸੀਂ ਸਮਰ ਦੇ ਵਿੱਚ ਤੁਸੀਂ ਕੋਰਸਿਸ ਲੈ ਸਕਦੇ ਆ, ਤੇ ਤੁਸੀਂ ਉਹਨੂੰ ਕਈ ਵਾਰੀ ਵਿੰਟਰ ਦੇ ਵਿੱਚ ਵੀ ਤੁਸੀਂ ਕੋਰਸਿਸ ਲੈ ਸਕਦੇ ਆ। ਪਰ ਉਹ ਸ਼ਾਰਟ ਟਰਮ ਕੋਰਸਿਸ ਹੁੰਦੇ ਆ, ਉਹਨਾਂ ਨੂੰ ਵੀ ਤੁਸੀਂ ਜ਼ਰੂਰ ਆਪਣੇ ਕਾਉਂਸਲਰ ਜਾ ਕੇ ਮਿਲੋ ਕਿ ਮੈਂ ਆਪਣੀ ਪਲਾਨ ਬਣਾਉਣੀ ਆ ਵੀ ਮੈਂ ਸਮਰ ਦੇ ਵਿੱਚ ਮੈਂ ਕੋਰਸ ਲਵਾਂ। ਤੇ ਬਾਕੀ ਕੀ ਹੁੰਦਾ, ਮੈਂ ਕਹੂੰਗਾ ਕਿ ਕਈ ਬੱਚੇ ਜਿਹੜੇ ਹੈਗੇ, ਜ਼ਿਆਦਾਤਰ ਬੱਚੇ ਸਟੂਡੈਂਟਸ ਕਹਿੰਦੇ ਉਹਨਾਂ ਨੂੰ ਕੰਮ ਵੀ ਨਾਲ ਕਰਨਾ ਪੈਂਦਾ, ਕਿਉਂਕਿ ਤੁਹਾਨੂੰ ਤੁਸੀਂ ਆਪਣੇ ਪਲਾਨ ਇਸ ਤਰੀਕੇ ਨਾਲ ਬਣਾਓ ਕਿ ਤੁਸੀਂ ਆਪਣਾ ਰੈਗੂਲਰ ਸਮੈਸਟਰ ਦੇ ਵਿੱਚ ਲੋਡ ਥੋੜਾ ਘੱਟ ਰੱਖ ਕੇ, ਰਾਤ ਦਿਨ 17 ਯੂਨਿਟਾਂ ਲੈਣੀਆਂ ਤੁਸੀਂ 12 ਲੈ ਲਓ, ਨਾਲ ਕੰਮ ਕਰੋ। ਪਰ 1-2 ਜਿਹੜੀਆਂ ਯੂਨਿਟਸ ਹੈਗੀਆਂ ਤੁਸੀਂ ਆਪਣੀ ਸਮਰ ਦੇ ਵਿੱਚ ਲੈ ਲਓ। ਠੀਕ ਹੈ, ਤਾਂ ਜੋ ਤੁਹਾਡਾ ਕੋਰਸ ਫਿਰ ਜਿਹੜੇ 124 ਯੂਨਿਟ ਪੂਰੇ ਕਰਨ ਵਾਲਾ ਜਿਹੜਾ CSU ਵਾਲਾ ਉਹ ਪੂਰਾ ਜਿਹੜਾ ਉਹ ਹੋ ਜਾਵੇ। ਸੋ ਰੀਅਲਿਸਟਿਕਲੀ ਸਪੀਕਿੰਗ, ਇਹਨਾਂ ਦੇ ਵਿੱਚੋਂ ਜਿਹੜੇ 124 ਯੂਨਿਟਸ ਦੇ ਵਿੱਚੋਂ ਤੁਸੀਂ ਹਾਈ ਸਕੂਲ 'ਚ ਕਿੰਨੇ ਕੁ ਯੂਨਿਟ ਪਹਿਲਾਂ ਹੀ ਜਿਹੜੇ ਉਹ ਕਰ ਸਕਦੇ ਆ? ਸੋ ਕਈ ਤਾਂ ਸਟੂਡੈਂਟਸ ਹੈਗੇ ਆ ਜਿਹੜੇ ਐਡਵਾਂਸ ਹੈਗੇ ਆ, ਉਹ AP ਦੀਆਂ ਕਲਾਸਿਸ ਲੈਂਦੇ ਆ, ਜਾਂ ਤੁਸੀਂ ਆਪਣੇ ਐਨਰੋਲਮੈਂਟ ਕਹਿੰਦੀਆਂ ਇੰਜੀਨੀਅਰਿੰਗ ਦੇ ਹਿਸਾਬ ਦੇ ਨਾਲ ਤੁਸੀਂ ਘੱਟੋ ਘੱਟ ਆਪਣਾ 24 ਯੂਨਿਟਾਂ ਤੁਸੀਂ ਆਪਣੀਆਂ ਹਾਈ ਸਕੂਲ 'ਚ ਕੰਪਲੀਟ ਕਰ ਸਕਦੇ ਆ। ਤੇ ਸਿੱਧਾ ਹੀ ਸਾਲ ਹੀ ਘਟ ਜਾਣਾ ਇੱਕ ਹਿਸਾਬ ਦੇ ਨਾਲ ਬੰਦੇ ਦਾ। ਹਾਂਜੀ, ਤੁਸੀਂ ਯੂਨਿਟਾਂ ਕੰਪਲੀਟ ਕਰ ਸਕਦੇ ਆ, ਕਿਉਂਕਿ ਤੁਹਾਡੀ, ਮੈਂ ਤੁਹਾਨੂੰ ਅੱਗੇ ਵੀ ਦੱਸਿਆ, ਜਿਹੜੀ ਸੀਕੁਐਂਸਿੰਗ ਇਜ਼ ਵੈਰੀ ਇੰਪੋਰਟੈਂਟ। ਹਾਂਜੀ, ਤੇ ਇੰਨਾ ਤੁਹਾਨੂੰ ਉਹਦਾ ਫਾਇਦਾ ਇਹ ਹੋਣਾ ਹੈ ਕਿ ਇਹਦੇ ਵਿੱਚ ਤੁਹਾਡਾ ਇੱਕ ਤਾਂ ਤੁਹਾਡਾ ਟਾਈਮ, ਤੇ ਇੱਕ ਤੁਹਾਡਾ ਟਾਈਮ ਤੁਸੀਂ ਸਪੈਂਡ ਕਰਨਾ ਹੈ ਪਰ ਸਮੈਸਟਰ। ਫॉर ਐਗਜ਼ਾਮਪਲ, ਜਿਵੇਂ ਆਪਣੀਆਂ 24 ਯੂਨਿਟਾਂ ਕਰ ਲਈਆਂ, ਉਹਨਾਂ ਨੇ ਕੀ ਕੀਤਾ ਹੈ ਕਿ ਮੇਰੀਆਂ ਹਰੇਕ ਸਮੈਸਟਰ ਦੀਆਂ ਯੂਨਿਟਾਂ 17 ਤੋਂ 12 ਲੈਣੀਆਂ। ਫॉर ਐਗਜ਼ਾਮਪਲ, ਤੁਸੀਂ ਤੁਹਾਡਾ ਟਾਈਮ ਰਿਲੇਟਿਵਲੀ ਸ਼ਾਇਦ ਉਨਾ ਕਿ ਲੱਗੇ, ਪਰ ਤੁਹਾਡਾ ਲੋਡ ਪਰ ਸਮੈਸਟਰ ਬਹੁਤ ਘੱਟ ਜਾਣਾ ਹੈ, ਤੁਸੀਂ ਨਾਲ ਕੰਮ ਕਰ ਸਕਦੇ ਆ। ਤੇ ਮੈਂ ਇੱਕ ਹੋਰ ਆਪਣੇ ਸਰੋਤਿਆਂ ਨੂੰ ਦੱਸੂਗਾ ਕਿ ਤੁਸੀਂ ਇੰਜੀਨੀਅਰਿੰਗ ਹੋ ਗਈ, ਕੋਈ ਵੀ ਪ੍ਰੋਗਰਾਮ ਹੈ, ਕੋਈ ਵੀ ਹੋ ਗਈ, ਉਹਦੇ ਤੁਹਾਨੂੰ ਵਰਕ ਐਕਸਪੀਰੀਅੰਸ ਬਹੁਤ ਜ਼ਰੂਰੀ ਆ ਅੱਜ ਤੁਹਾਨੂੰ ਕੰਪੀਟ ਕਰਨ ਦੇ ਲਈ ਜੌਬ ਮਾਰਕੀਟ ਦੇ ਲਈ। ਤੇ ਮੈਂ ਇਹ ਆਪਣੇ ਸਟੂਡੈਂਟਸ ਨੂੰ ਜਾਂ ਪੇਰੈਂਟਸ ਨੂੰ ਇਹ ਐਡਵਾਈਸ ਜ਼ਰੂਰ ਦਊਂਗਾ ਕਿ ਤੁਸੀਂ ਕੋਸ਼ਿਸ਼ ਨਾ ਕਰਿਆ ਕਰੋ ਮੈਂ ਇੰਨੀ ਛੇਤੀ ਡਿਗਰੀ ਕੰਪਲੀਟ ਕਰਾਂ, ਪਰ ਨਾਲ ਜੇ ਤੁਸੀਂ ਕੰਮ ਕਰੋਗੇ ਉਹਦਾ ਤੁਹਾਨੂੰ ਫਾਇਦਾ ਬਹੁਤ ਹੋਣਾ ਹੈ। ਤੇ ਤੁਹਾਨੂੰ ਜੇ ਇੱਕ ਸਮੈਸਟਰ ਜ਼ਿਆਦਾ ਲੱਗ ਜਾਵੇ, ਤੁਸੀਂ ਉਹਨੂੰ ਜੇ ਤੁਸੀਂ 6 ਮਹੀਨੇ ਕੰਮ ਕਰ ਲਓ, ਤੁਹਾਨੂੰ ਉਹਦਾ ਬਹੁਤ ਫਾਇਦਾ ਹੋਣਾ ਹੈ, ਕਿਉਂਕਿ ਤੁਹਾਨੂੰ ਜਿਹੜਾ ਕੰਪੀਟੀਸ਼ਨ ਤੁਹਾਡੀ ਜੌਬ ਲਈ, ਤੁਹਾਨੂੰ ਉਹਦੇ ਵਿੱਚ ਤੁਹਾਨੂੰ ਬਹੁਤ ਫਾਇਦਾ ਹੋਣਾ। ਫॉर ਐਗਜ਼ਾਮਪਲ, ਇਹ ਬੜੀ ਕਾਊਂਟਰ ਇੰਟੂਟਿਵ ਜੀ ਗੱਲ ਆ। ਆਪਣੀ ਕਮਿਊਨਿਟੀ ਦੇ ਵਿੱਚ ਇਦਾਂ ਕਰਦੇ ਨਹੀਂ। ਆਪਣੀ ਕਮਿਊਨਿਟੀ ਦੇ ਵਿੱਚ ਇਹ ਫੋਕਸ ਕੀਤਾ ਜਾਂਦਾ, ਚੱਲ ਯਾਰ ਮੁੰਡਾ ਆ ਕੁੜੀ ਆ ਜੋ ਵੀ ਆ,
ਪੜ੍ਹਾਈ ਤੇ ਫੋਕਸ ਕਰ, ਕੰਮ ਕਰਨ ਨੂੰ ਅਸੀਂ ਹੈਗੇ ਆ, ਕੋਈ ਚੱਕਰ ਨਹੀਂ, ਤੂੰ ਜਲਦੀ ਆਪਣੀ ਡਿਗਰੀ ਕਰ ਲਾ। ਸੋ ਜੀ ਤੁਸੀਂ ਕਿਉਂ ਇੰਨਾ ਰਿਕਮੈਂਡ ਕਰਦੇ ਆ ਵੀ ਨਾਲ ਥੋੜਾ ਬਹੁਤਾ ਕੰਮ ਕਰੋ? ਜਿਹੜੇ ਅੱਜ ਕੱਲ ਸੋ ਕੋਈ ਵੀ ਆ ਤੁਹਾਡੀ ਮਾਰਕੀਟ ਦੇ ਵਿੱਚ ਤੁਹਾਡੇ ਸਕਿੱਲਸ ਮੈਟਰ ਮੋਸਟ। ਮੈਂ ਤੁਹਾਨੂੰ ਜਿੱਦਾਂ ਹੁਣ ਆਪਾਂ ਗੱਲ ਕੀਤੀ ਸੀ ਟ੍ਰੇਡਸ ਦੀ, ਹਨਾ। ਹੁਣ ਫੋਰ ਐਗਜ਼ਾਮਪਲ ਇੱਕ ਆਪਣੇ ਕੰਪਿਊਟਰ ਸਾਇੰਸ ਆ, ਇੱਕ ਹੁਣ ਜਿਹੜਾ ਕੋਈ ਕੰਪਿਊਟਰ ਸਾਇੰਸ ਦੀ ਡਿਗਰੀ ਆ ਉਹਦੀ ਰਿਕੁਆਇਰਮੈਂਟ ਹੈਗੀ ਆ ਮਾਸਟਰਸ ਦੀ, ਫੋਰ ਐਗਜ਼ਾਮਪਲ, ਹਨਾ। ਤੁਸੀਂ ਉਹ ਇੱਕ ਬੱਚੇ ਨੇ ਮਾਸਟਰਸ ਕੀਤੀ ਆ, ਇੱਕ ਨੇ ਮਾਸਟਰ ਦੇ ਨਾਲ 2 ਸਾਲ ਕੰਮ ਕੀਤਾ। ਉਹਨਾਂ ਨੇ ਉਹ ਜਿਹੜਾ 2 ਸਾਲ ਕੰਮ ਕੀਤਾ ਉਹਨੂੰ ਪ੍ਰੈਫਰੈਂਸ ਦੇਣੀ ਆ ਹਾਇਰਿੰਗ ਦੇ ਵਿੱਚ। ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ। ਫ੍ਰਿਜ਼ਨੋ ਸਟੇਟ ਦੇ ਵਿੱਚ ਇੱਕ ਪ੍ਰੋਗਰਾਮ ਹੈਗਾ VIP ਪ੍ਰੋਗਰਾਮ, ਉਹਨੂੰ ਕਹਿੰਦੇ ਆ ਵੈਲੀ ਇੰਡਸਟਰੀ ਪਾਰਟਨਰਸ਼ਿਪ ਪ੍ਰੋਗਰਾਮ। ਠੀਕ ਹੈ। ਉਹਦੇ ਵਿੱਚ ਕੀ ਆ ਕਿ ਜਿਹੜੀਆਂ ਆਪਣੀਆਂ ਕੰਪਨੀਆਂ ਹੈਗੀਆਂ ਲੋਕਲ, ਉਹ ਮੈਂਬਰਸ ਹੈਗੀਆਂ ਉਸ ਆਰਗੇਨਾਈਜੇਸ਼ਨ ਦੀਆਂ, ਉਹ ਫੀ ਦਿੰਦੀਆਂ ਆ ਤੇ ਉਹ ਜਿਹੜੇ ਇੰਜੀਨੀਅਰਿੰਗ ਦੇ ਸਟੂਡੈਂਟਸ ਹੈਗੇ ਆ ਉਹਨਾਂ ਨੂੰ ਉਹ ਇੰਟਰਨਸ਼ਿਪ ਦਿੰਦੇ ਆ। ਓਕੇ, ਠੀਕ ਹੈ। ਇੰਟਰਨਸ਼ਿਪ ਸਾਨੂੰ ਮਿਲਦੀਆਂ ਆ, ਸਾਨੂੰ ਉਸ ਪ੍ਰੋਗਰਾਮ ਲਈ ਅਪਲਾਈ ਕਰਨਾ ਪੈਂਦਾ ਆ। ਤੁਸੀਂ ਉਹਨੂੰ VIP ਪ੍ਰੋਗਰਾਮ ਕਹਿੰਦੇ ਆ। ਉਹ ਵੀ ਕਰਦੇ ਕਿ ਜੇ ਤੁਸੀਂ ਹੁਣ 4 ਸਾਲ 'ਚ ਗ੍ਰੈਜੂਏਟ ਹੋਣਾ ਆ, ਉਹਦੇ ਵਿੱਚ ਤੁਸੀਂ 5 ਸਾਲ ਦੇ ਵਿੱਚ ਗ੍ਰੈਜੂਏਟ ਹੁੰਦੇ ਆ, ਪਰ ਉਹ 5 ਸਾਲਾਂ ਦੇ ਵਿੱਚ ਤੁਸੀਂ 1 ਸਾਲ ਕੰਮ ਕਰਦੇ ਆ 2 ਵੱਖਰੀਆਂ ਕੰਪਨੀਆਂ ਦੇ ਨਾਲ। ਉਹਨੂੰ ਕੋ-op ਕਹਿ ਲਓ, ਪ੍ਰੋਗਰਾਮ ਕਹਿ ਲਓ। ਉਸ ਪ੍ਰੋਗਰਾਮ ਦੇ ਵਿੱਚ ਇੱਦਾਂ ਹੁਣ ਜ਼ਿਆਦਾਤਰ ਉਹ ਪ੍ਰੋਗਰਾਮ ਮੈਨੂੰ ਪਤਾ ਕਿ 1998 ਦੇ ਵਿੱਚ ਸ਼ੁਰੂ ਹੋਇਆ ਸੀਗਾ ਆਲਮੋਸਟ। ਜੇ ਜ਼ਿਆਦਾਤਰ ਜਿਹੜੀਆਂ ਸਾਰੀਆਂ ਲੋਕਲ ਕੰਪਨੀਜ਼ ਆ, ਉਹ ਪ੍ਰੋਗਰਾਮ ਦੇ ਗ੍ਰੈਜੂਏਟ ਹੀ ਈਦਰ ਰਨ ਕਰ ਰਹੇ ਆ ਜਾਂ ਉਹ ਹਾਇਰ ਕਰ ਰਹੇ ਬੱਚਿਆਂ ਨੂੰ। ਠੀਕ ਆ। ਪਹੁੰਚ ਚੁੱਕੇ ਆ ਤੇ ਉਹਨਾਂ ਦੀ ਜਿਹੜੀ ਗ੍ਰੈਜੂਏਟ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਜੌਬ ਆਫਰਾਂ ਹੁੰਦੀਆਂ ਆ। ਗ੍ਰੈਜੂਏਟ ਹੋਣ ਤੋਂ ਮਤਲਬ ਜ਼ਿਆਦਾਤਰ ਬਾਕੀ ਉਹਨਾਂ ਦੀ ਜਿਹੜੀ ਸੈਲਰੀ ਦੀ ਪਲੇਸਮੈਂਟ ਹੁੰਦੀ ਆ ਉਹ ਘੱਟੋ ਘੱਟ 15-20 ਹਜ਼ਾਰ ਜ਼ਿਆਦਾ ਹੁੰਦੀ ਆ ਤੁਹਾਡੇ ਜਿਹੜੇ ਕੋਈ ਸਟੂਡੈਂਟ ਆਉਂਦਾ ਜਿਹਨੂੰ ਕੋਈ ਐਕਸਪੀਰੀਅੰਸ ਹੁੰਦਾ ਨਹੀਂ। ਸੋ ਮੈਂ ਇਹ ਕਹੂੰਗਾ ਕਿ ਤੁਸੀਂ ਨਾਲ ਪੜ੍ਹਾਈ ਵੀ ਕਰੋ, ਕੰਮ ਵੀ ਕਰੋ, ਐਕਸਪੀਰੀਅੰਸ ਵੀ ਲਾਓ, ਕਿਉਂਕਿ ਤੁਹਾਨੂੰ ਐਕਸਪੀਰੀਅੰਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ ਤੁਸੀਂ ਜੇ ਇੰਪਲੋਇਮੈਂਟ ਲੈਣੀ। ਇੰਡਸਟਰੀ ਕਿੱਦਾਂ ਕੰਮ ਕਰਦੀ ਆ, ਕਿੱਦਾਂ ਕੰਮ ਹੁੰਦੇ ਆ ਕੰਪਨੀਜ਼ ਦੇ ਵਿੱਚ, ਉਹਦਾ ਤੁਹਾਨੂੰ ਜਿਹੜਾ ਉਹ ਪਤਾ ਲੱਗ ਜਾਂਦਾ। ਸੋ ਪੇ ਕਰ ਰਹੇ ਆ ਵੀ ਜਿਹੜਾ ਇਹ ਕਹਿ ਸਕਦੇ ਆ ਵੀ ਪੂਲ ਹੈਗਾ ਆ ਇੰਨੇ ਜਿਹੜੇ ਟੈਲੈਂਟਡ ਲੋਕਾਂ ਦਾ, ਵੀ ਉਹਨਾਂ ਦੇ ਉੱਤੇ ਉਹਨਾਂ ਨੂੰ ਪਹਿਲਾਂ ਆਪਸ਼ਨ ਜਿਹੜੀ ਉਹ ਮਿਲੇ ਵੀ ਉਹਨਾਂ 'ਚੋਂ ਉਹ ਵਿਦਿਆਰਥੀਆਂ ਨੂੰ ਜਿਹੜਾ ਉਹ ਲੈ ਕੇ ਆ ਸਕਣ। ਜੀ ਤੇ ਉਹ ਮੈਂ ਅਗੇਨ ਦੱਸਵਾਂ, ਆਪਣੇ ਫ੍ਰਿਜ਼ਨੋ ਸਟੇਟ ਦੇ ਵਿੱਚ ਉਹਨੂੰ VIP ਪ੍ਰੋਗਰਾਮ ਕਹਿੰਦੇ ਆ। ਜੇ ਤੁਸੀਂ ਆਪਣਾ ਕੋਈ ਵੀ ਮੇਰਾ ਮੈਂ ਹੁਣ ਲਿੰਕ ਪਾ ਦਿੰਦਾ ਤੇ ਤੁਸੀਂ ਉਹ ਸ਼ੇਅਰ ਵੀ ਕਰ ਦਿਓ ਆਪਣੇ ਆਡੀਅנס ਦੇ ਨਾਲ। ਤੇ ਉਹਦੇ ਵਿੱਚ ਤੁਸੀਂ ਹੁਣ ਦੇਖ ਲਓ ਕਿ ਜਿਹੜੀਆਂ ਸਾਰੀਆਂ ਕੰਪਨੀਆਂ ਹੈਗੀਆਂ ਉਹ ਤੁਹਾਡੀਆਂ ਸਾਰੀਆਂ ਲੋਕਲ ਕੰਪਨੀਆਂ ਆ ਜਿਹੜਾ VIP ਪ੍ਰੋਗਰਾਮ ਆ। VIP ਪ੍ਰੋਗਰਾਮ ਦੇ ਵਿੱਚ ਹੈਗੀਆਂ ਸਾਰੀਆਂ ਕੰਪਨੀਆਂ। ਸ਼ਾਇਦ ਤੁਸੀਂ, ਤੁਹਾਡੇ ਮਾਪੇ ਜਾਂ ਕੋਈ ਨਾ ਕੋਈ ਭੈਣ ਭਰਾ ਕੋਈ ਨਾ ਕੋਈ ਜ਼ਰੂਰ ਉੱਥੇ ਕੰਮ ਵੀ ਕਰਦਾ ਹੋਣਾ ਆ। ਆਹ ਤੁਹਾਡਾ ਪ੍ਰੋਗਰਾਮ ਹੈਗਾ ਆ, ਇਸ ਕੋਆਪਰੇਟਿਵ ਐਜੂਕੇਸ਼ਨ ਪ੍ਰੋਗਰਾਮ। ਤੇ ਬਾਕੀ ਜਿਹੜੇ ਕਈ ਸਟੂਡੈਂਟਸ ਹੈਗੇ ਆ, ਸੋ ਇਹਦੇ ਲਈ ਇਹ VIP ਪ੍ਰੋਗਰਾਮ ਦੇ ਲਈ ਕੋਈ ਰਿਕੁਆਇਰਮੈਂਟ ਹੁੰਦੀ ਵੀ ਕੁਝ ਸਮੈਸਟਰ ਕਿਤੇ ਹੋਣ ਪਹਿਲਾਂ? ਹਾਂਜੀ, ਇਹ ਤੁਹਾਨੂੰ ਘੱਟੋ ਘੱਟ ਤੁਹਾਡੇ 2 ਸਾਲ ਇੰਜੀਨੀਅਰਿੰਗ ਐਜੂਕੇਸ਼ਨ ਤੁਹਾਡੀ ਕੰਪਲੀਟ ਹੋਣੀ ਚਾਹੀਦੀ ਆ। ਉਹਦੇ ਲਈ ਰੀਜ਼ਨ ਇਹ ਹੁੰਦਾ ਕਿਉਂਕਿ ਜਿਹੜੇ ਤੁਹਾਡੇ ਸਟੂਡੈਂਟਸ ਹੈਗੇ ਉਹਨੂੰ ਜਿਹੜੀ ਕੰਪਨੀਆਂ ਕਹਿੰਦੇ ਸਾਨੂੰ ਉਹਨਾਂ ਦੀ ਮੈਚੁਰਿਟੀ ਲੈਵਲ, ਉਹਨਾਂ ਦੇ ਐਜੂਕੇਸ਼ਨ ਲੈਵਲਸ ਜਿਹੜੇ ਉਹ ਆਪਣੇ ਕਨਸੈਪਟਸ ਹੋਣ ਜਾਂ ਪ੍ਰੋਡਕਟਿਵ ਵੀ ਹੋਵੇ। ਹੁਣ ਆਹ ਦੇਖੋ ਸਾਰੀਆਂ ਕੰਪਨੀਆਂ ਹੈਗੀਆਂ ਆ, Allied Electric ਹੋ ਗਈ, ਬੈਟਸ ਕੰਪਨੀ, BK ਲਾਈਟਿੰਗ, ਸਰਟਨਟੀ, ਗੈਲੋ, ਲਪਰੀਨੋ ਫੂਡ, JBT, ਆ ਸਾਰੀਆਂ ਸਾਡੀਆਂ ਲੋਕਲ ਕੰਪਨੀਆਂ ਹੈਗੀਆਂ ਜਿਹੜੀਆਂ ਇਸ VIP ਪ੍ਰੋਗਰਾਮ ਦੇ ਵਿੱਚ ਪੈਸੇ ਦੇ ਕੇ ਆਪਣੇ ਆਪ ਨੂੰ ਮੈਂਬਰ ਬਣਾਉਣੀਆਂ ਹੈ। ਕਾਹਦੇ ਲਈ? ਕਿਉਂਕਿ ਉਹ ਚਾਹੁੰਦੇ ਆ ਕਿ ਜਿਹੜੇ ਸਾਡੇ ਸਟੂਡੈਂਟਸ ਹੈਗੇ ਆ ਲੋਕਲ ਕੰਪਨੀਆਂ ਲਈ ਕੰਮ ਕਰਨ, ਅਸੀਂ ਇਹਨਾਂ ਨੂੰ ਸਾਰਿਆਂ ਨੂੰ ਸਪੋਰਟ ਕਰੀਏ। ਬਹੁਤ ਹੀ ਵਧੀਆ ਗਰੁੱਪ ਹੈਗਾ ਆ ਜਿਹੜੇ ਇਹ ਇਸ ਮੈਂਬਰ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਪਰਪਸ ਕੀ ਆ। ਅਸੀਂ ਪਰਪਸ ਇਹੀ ਆ ਕਿ ਅਸੀਂ ਸਟੂਡੈਂਟਸ ਨੂੰ ਵਰਕ ਐਕਸਪੀਰੀਅੰਸ ਦੇਣਾ ਆ ਕਿ ਸਾਡੇ ਲੋਕਲ ਬੱਚੇ ਲੋਕਲ ਹੀ ਰਹਿਣ। ਜੀ ਬਿਲਕੁਲ। ਤੇ ਨਾਲੇ ਉਹਨਾਂ ਨੂੰ ਬਿਲਕੁਲ ਵਧੀਆ ਜਿਹੜਾ ਉਹ ਆਪਸ਼ਨ ਮਿਲਦੀ ਆ ਤੇ ਲੋਕਲ ਵੀ ਰਹਿਣ ਤੇ ਕੁਛ ਨਵਾਂ ਵੀ ਜਿਹੜਾ ਉਹਨਾਂ ਨੂੰ ਸਿੱਖਣ ਨੂੰ ਜਿਹੜਾ ਉਸ ਦੇ ਵਿੱਚ ਮਿਲਦਾ ਹੈ। ਸੋ ਗੁਰਮਿੰਦਰ ਸਿੰਘ ਸੰਘਾ ਜੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਜਿਹੜਾ ਦੱਸਿਆ ਵੀ ਫਲੋ ਚਾਰਟ ਕਿੱਦਾਂ ਆ, ਜੇ ਤੁਸੀਂ ਐਸੋਸੀਏਟ ਡਿਗਰੀ ਇੰਜੀਨੀਅਰਿੰਗ ਦੀ ਕਰਨੀ ਆ ਉਹਦੇ ਲਈ ਕੀ ਫਲੋ ਚਾਰਟ ਆ, ਜਿਹੜੇ 4 ਸਮੈਸਟਰ 'ਚ ਕੀ ਆ, ਤੇ ਜੇ ਤੁਸੀਂ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਥਰੂ ਜਿਹੜਾ ਜਾਣਾ ਚਾਹੁੰਦੇ ਆ ਤੇ ਕਿਹੜੇ ਜਿਹੜੇ ਕੋਰਸਿਸ ਅੱਜ ਇਲੈਕਟ੍ਰੀਕਲ ਇੰਜੀਨੀਅਰਿੰਗ ਨੂੰ ਲੈ ਕੇ ਵਿਸ਼ੇਸ਼ ਤੌਰ ਦੇ ਉੱਤੇ ਤੁਹਾਨੂੰ ਉਹ ਸਾਰੇ ਕੋਰਸਿਸ ਦੇ ਬਾਰੇ ਜਿਹੜਾ ਉਹ ਦਿਖਾਇਆ ਆ।
ਸੋ ਤਾਂ ਜੋ ਤੁਸੀਂ ਉਸ ਨੂੰ ਮੈਨੇਜ ਜਿਹੜਾ ਆਪਣੇ ਆਪ ਨੂੰ ਕਰ ਸਕੋ। ਸੰਗਾ ਸਾਹਿਬ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਮਿਲਦੇ ਹਾਂ ਅਗਲੀ ਵਾਰੀ। ਸਤਿ ਸ਼੍ਰੀ ਧੰਨਵਾਦ ਜੀ, ਅਕਾਲ। ਥੈਂਕ ਯੂ ਰਾਜ।